ਹੁਣ 92 ਬੰਦੇ ਦੀਆਂ ਕਾਪੀਆਂ ਬਾਹਰ ਮੈਂ ਪਾਕਿਸਤਾਨ 'ਚ ਹੋਵਾਂਗਾ ਜਿਹੜਾ ਇੰਨੇ ਬੰਦਿਆਂ ਦੀਆਂ ਕਾਪੀਆਂ ਕਰ ਕੋਈ ਸਾਨੂੰ ਡੈਮੋ ਕੋਈ ਸਾਡੇ ਨਾਜ਼ਰੀਨ ਵਾਸਤੇ ਤੁਹਾਨੂੰ ਥੋੜੀ ਜੀ ਦੱਸ ਦਿੰਦੇ ਬਿਲਕੁਲ ਕਿ ਇੱਕ ਟੈਂਪੋ ਆ ਕਿਹੜਾ ਆ ਬਈ ਗੱਲ ਪਤਾ ਕੀ ਆ ਸਾਡੇ ਪਾਕਿਸਤਾਨ ਦੇ ਵਿੱਚ ਕਦਰ ਨਹੀਂ ਹੈ ਫਨ ਦੀ। ਭਾ ਗੱਲ ਤਾਂ ਸਹੀ ਆ ਵਾਕਈ ਸਾਡੇ ਵੇਲਾ ਪਾਕਿਸਤਾਨ ਦੇ ਵਿੱਚ ਭਾ ਕਿਸੇ ਨੂੰ ਚੰਗਾ ਹੀ ਨਹੀਂ ਸਮਝਦੇ ਜਿੱਲੇ ਫਨਕਾਰ ਆ ਸਾਰਿਆਂ ਨੂੰ ਵਾਦਾ ਬੇਹਰਮਤੀ ਹੁੰਦੀ ਭਾ ਇਹਨਾਂ ਨੇ ਕੀ ਚੰਗਾ ਸਮਝਣਾ ਆ ਵੀ ਇਹਨਾਂ ਨੂੰ ਪਤਾ ਹੋਵੇ ਫਨਕਾਰ ਦਾ ਤਾਂ ਫੇਰ ਹੀ ਪਤਾ ਲੱਗਣਾ ਆ। ਇਹਨਾਂ ਤੇ ਫੜੇ ਮੂੰਹ ਇਹਨਾਂ ਨੂੰ ਕੀ ਤਮੀਜ਼ ਆ ਫਨਕਾਰਾਂ ਦੀ। ਓ ਯਾ ਮਲਾ ਹੁਣ ਅਸੀਂ ਸਾਨੂੰ ਸਾਰਾ ਪਤਾ ਤਾਂ ਹੈ ਹੁਣ ਇਹਦੇ ਵਿੱਚ ਕਿਹੜੀ ਗੱਲ ਆ ਗਈ ਹੈ। ਟੀਮ ਹਰਨੀ ਨਹੀਂ ਚਾਹੀਦੀ ਕਾਲਿਆ। ਚੋਰ ਸਾਹਿਬ ਟੀਮ ਕਿਹੜੀ ਗੱਲੋਂ ਹਰਨੀ ਆ? ਮੈਂ ਡੱਬੇ ਵੇਚਦੇ ਆ ਕੁਝ ਨਹੀਂ ਰਿਹਾ ਸਭ ਕੁਝ ਵੇਚਦਾ ਆ। ਸਤਿ ਸ਼੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸਵਾਗਤ ਹੈ ਜੀ ਤੁਹਾਡਾ, ਜੀ ਆਇਆਂ ਨੂੰ ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਹਾਜ਼ਰ ਖਿਦਮਤ ਆ। ਨਾਜ਼ਰੀਨ, ਅਗਰ ਅਸੀਂ ਗੱਲ ਕਰੀਏ ਚੜ੍ਹਦੇ ਪੰਜਾਬ ਦੀ ਜਾਂ ਲਹਿੰਦੇ ਪੰਜਾਬ ਦੀ ਤੇ ਇਹਨਾਂ ਦੋਵਾਂ ਪੰਜਾਬਾਂ ਦੇ ਵਿੱਚ, ਬਲਕਿ ਮੈਂ ਇਹਨਾਂ ਨੂੰ ਇੱਕ ਹੀ ਪੰਜਾਬ ਕਹਾਂਗਾ, ਇਹਦੇ ਕਲਚਰ ਦੇ ਵਿੱਚ ਸਭ ਤੋਂ ਖਾਸ ਚੀਜ਼ ਹੈ ਉਹ ਹੈ ਕਾਮੇਡੀ, ਲੋਕਾਂ ਨੂੰ ਹਸਾਉਣਾ। ਤੇ ਲਹਿੰਦੇ ਪੰਜਾਬ ਦੀ ਗੱਲ ਕਰ ਲਈਏ ਤੇ ਲਹਿੰਦੇ ਪੰਜਾਬ ਦੇ ਸ਼ਹਿਰ ਲਾਇਲਪੁਰ ਨੂੰ ਇਹ ਫਜ਼ੀਲਤ ਹਾਸਿਲ ਹੈ, ਜਾਂ ਅਸੀਂ ਕਹਿ ਲਾਂਗੇ ਕਿ ਲਾਇਲਪੁਰ ਨੂੰ ਇਹ ਅਫਜ਼ਲੀਅਤ ਹਾਸਿਲ ਹੈ ਕਿ ਇਹਦੇ ਵਿੱਚ ਬੜੇ ਬੜੇ ਮਜ਼ਾਹ ਨਿਗਾਰ ਬੈਠੇ ਹੋਏ ਨੇ। ਤੇ ਅੱਜ ਸਾਡੇ ਨਾਲ ਸਟੇਜ ਦੀ ਦੁਨੀਆ ਦੇ ਇੱਕ ਫਨਕਾਰ ਮੌਜੂਦ ਨੇ, ਤਸਲੀਮ ਅਬਾਸ ਸਾਹਿਬ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਜਿਹੜੀ ਸਟਰਗਲ ਸਟੋਰੀ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਪੰਜਾਬੀ ਰੰਗ ਨੂੰ ਕਿਸ ਤਰ੍ਹਾਂ ਇਹ ਕਾਇਮ ਕੀਤੇ ਹੋਏ ਨੇ ਉਹਦੇ ਉੱਤੇ ਵੀ ਗੱਲ ਕਰਾਂਗੇ। अस्सलाम वालेकुम ਜੀ ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਸਰ? ਦੁਆਵਾਂ ਜੀ ਕਰਮ। ਸਰ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜਾ ਮਿਜ਼ਾਹ ਹੈ, ਲੋਕਾਂ ਨੂੰ ਜਿਹੜਾ ਹਸਾਉਣ ਵਾਲਾ ਕੰਮ ਹੈ, ਇਹ ਕੋਈ ਤਰਬੀਅਤ ਲੈਣ ਨਾਲ ਆਉਂਦਾ ਹੈ ਜਾਂ ਇਹ ਖੁਦਾ ਦਾ ਸਲਾਹੀਅਤ ਹੈ ਜਾਂ ਇਹਦੇ ਉੱਪਰ ਬੰਦੇ ਨੂੰ ਟ੍ਰੇਨਿੰਗ ਲੈਣੀ ਪੈਂਦੀ ਹੈ, ਜਾਂ ਕਰਨ ਲਈ ਕੁਛ ਵੀ ਬੰਦਾ ਕਹਿੰਦਾ, ਕੋਈ ਆਮ ਬੰਦਾ ਹੈ ਕਹਿੰਦਾ ਕਿ ਮੈਂ ਮਜ਼ਾਹ ਨਗਾਰ ਬਣਨਾ ਚਾਹੁੰਦਾ, ਮੈਂ ਲੋਕਾਂ ਨੂੰ ਹਸਾਉਣਾ ਚਾਹੁੰਦਾ, ਕਿਹੜੇ ਕਿਹੜੇ ਐਲੀਮੈਂਟਸ ਨੇ, ਕਿਹੜੇ ਕਿਹੜੇ ਅਜਜ਼ਾ ਨੇ ਇਹਦੇ ਲਈ ਜ਼ਰੂਰੀ? ਸਰ, ਪਹਿਲੀ ਗੱਲ ਤੇ ਜਿਹੜੇ ਤੁਸੀਂ ਇਲਾਕੇ 'ਚ ਬੈਠੇ ਹੋ ਨਾ, ਜੀ ਜੀ, ਇਹਦਾ ਮਾਸ਼ਾਅੱਲਾ ਆਊਟ ਆਫ ਕੰਟਰੀਆਂ ਤੱਕ ਇਹਦਾ ਨਾਂ ਹੈ। ਜੀ, ਫੈਸਲਾਬਾਦ ਦੇ ਵਿੱਚ ਛੋਟਾ ਜਿਹਾ ਇਲਾਕਾ ਜਿਹਦਾ ਨਾਮ ਮਾਈ ਦੀ ਝੁੱਗੀ, ਹਾਂ ਬਿਲਕੁਲ, ਠੀਕ ਹੈ ਨਾ ਜੀ। ਇੱਥੋਂ ਬੜੇ ਬੜੇ ਕਲਾਕਾਰ, ਬੜੇ ਬੜੇ ਸਿੰਗਰ ਜਿਹੜੇ ਹੈ ਇਸ ਇਲਾਕੇ 'ਚ ਗਏ ਨੇ। ਨਜ਼ਾਕਤ ਅਲੀ ਇੰਟਰਨੈਸ਼ਨਲ ਸਿੰਗਰ, ਮਾਮੀਨਾ ਜੁਦਾਈਆਂ ਸਾਡੇ ਨਾਲ ਵੇ, ਦਰਦ ਰੁਕਤਾ ਨੇ ਜੀ, ਮੁਹੰਮਦ ਇਕਬਾਲ, ਮੁਹੰਮਦ ਸਾਦਕ, ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਨਵਿਆਂ ਦੇ ਲੜ ਲੱਗ, ਠੀਕ ਹੈ। ਇੱਕ ਕਵਾਲਾਂ 'ਚ ਲਾ ਲਓ ਤਾਂ ਇਕਬਾਲ ਹੁਸੈਨ, ਅਨਵਰ ਹੁਸੈਨ ਸਾਡੇ ਇਸ ਇਲਾਕੇ ਦੀ ਬੜੀ ਵੱਡੀ ਸ਼ਖਸੀਅਤ ਹੈ ਜਿਨ੍ਹਾਂ ਨੇ ਸੱਸੀ ਗਾਈ ਹੈ। ਸੱਸੀ ਕਹਿੰਦੀ ਹੈ ਮੇਰਾ ਖਾਨ ਆਇਆ। ਅਮਾਨਤ ਹੈ ਜਿਹੜਾ ਕਿ ਇੰਟਰਨੈਸ਼ਨਲ ਲੈਵਲ ਤੇ ਜਿੱਤ ਗਿਆ ਹੈ, ਠੀਕ ਹੈ ਕਿ ਨਹੀਂ। ਤੁਸੇ ਨਾਰਾਜ਼ ਨਹੀਂ ਜ਼ਿੰਦਗੀ। ਐਸੀ ਦੁਨੀਆ ਇਸ ਇਲਾਕੇ ਦੇ ਵਿੱਚ ਪੈਦਾ ਹੋਈ ਹੈ, ਠੀਕ ਹੈ ਨਾ ਜੀ। ਮੈਂ ਪੜ੍ਹ ਰਿਹਾ ਸਾਂ ਤੇ ਮੇਰਾ ਕੋਈ ਜ਼ੇਨ ਨਹੀਂ ਸੀ ਹੈ, ਨਾ ਮੈਨੂੰ ਕੋਈ ਕਹਿੰਦਾ ਸੀ ਕਿ ਵੀ ਇਹ ਮਜ਼ਾਈਆ ਹੈ ਜਾਂ ਇਹ ਜੁਗਤ ਕਰੇਗਾ, ਨਹੀਂ, ਐਸੀ ਕੋਈ ਗੱਲ ਨਹੀਂ ਸੀ। ਸਾਨੂੰ ਇਸ ਇਲਾਕੇ ਨੇ ਇੱਧਰ ਲੈ ਕੇ ਆਂਦਾ ਕਿ ਜਾਨੂੰ ਕਿਸੇ ਨੇ ਜੁਗਤ ਕੀਤੀ ਹੈ ਤੇ ਸਾਨੂੰ ਇੱਕ ਵਾਰੀ ਉਹਨੇ ਕੀਤੀ, 2 ਵਾਰੀ, 4 ਵਾਰੀ, 10 ਵਾਰੀ, ਫਿਰ ਅਸੀਂ ਵੀ ਕੋਸ਼ਿਸ਼ ਕੀਤੀ ਅਸੀਂ ਵੀ ਇਹਨੂੰ ਕਰੀਏ ਮਾਹੌਲ ਦਾ ਅਸਰ, ਮਾਹੌਲ ਦੇ ਮੁਤਾਬਕ, ਠੀਕ ਹੈ, ਠੀਕ ਹੈ ਨਾ ਜੀ। ਦੂਸਰੀ ਗੱਲ ਹੈਗੀ ਹੈ ਕਿ ਮੇਰੇ ਹਿਸਾਬ ਦੇ ਨਾਲ ਕਾਮੇਡੀ ਕਰਨਾ ਜਿਹੜਾ ਨਾ, ਜੁਗਤ ਕਰਨਾ, ਇਹ ਨਾ ਲਿਖ ਕੇ ਕਰ ਸਕਦੇ ਆ ਨਾ ਯਾਦ ਕਰਕੇ ਕਰ ਸਕਦੇ ਆ, ਇਹ ਮਾਲਕ ਦੀ ਅਤਾ ਹੈ, ਠੀਕ ਹੈ ਨਾ ਜੀ। ਠੀਕ, ਇਹ ਅੱਲਾਹ ਵੱਲੋਂ ਹੀ ਅਤਾ ਹੁੰਦੀ ਹੈ ਬੰਦੇ ਨੂੰ ਕਿ ਬੰਦਾ ਦਿਮਾਗ 'ਚੋਂ ਆਪਣੇ ਆਮਦ ਤੋਂ ਕਿਹੜੀ ਗੱਲ ਕਰ ਜਾਂਦਾ, ਕਿੰਜ ਦੀ ਕਰ ਜਾਂਦਾ, ਇਹ ਮਾਲਕ ਦੀ ਅਤਾ ਹੈ। ਟਾਈਮਿੰਗ ਬੜੀ ਅਸਰ ਰੱਖਦੀ ਕਿ ਯਾਨੀ ਕਿ ਤੁਸੀਂ 2 ਮਿੰਟ ਲੇਟ ਹੋ ਗਏ ਹੋ ਤਾਂ ਤੁਹਾਡੀ ਉਹ ਗੱਲ 'ਚ ਮਜ਼ਾ ਨਹੀਂ ਹੈਗਾ, ਉਹ ਫੌਰਨ ਜਿਹੜੀ ਤੁਸੀਂ ਕਰਦੇ ਅੱਛਾ, ਉਹ ਟਾਈਮਿੰਗ ਜਿਹੜੀ ਹੈ ਨਾ ਉਹ ਸਟੇਜ ਤੇ ਵੀ, ਮਤਲਬ ਸਟੇਜ ਤੇ ਬਿਲਕੁਲ ਹੀ ਇੱਕ ਕਮਰਸ਼ੀਅਲ ਕੰਮ ਆ ਜਾਂਦਾ ਨਾ ਜੀ। ਠੀਕ, ਉੱਥੇ ਅਸੀਂ ਕੋਈ ਟਾਈਮਿੰਗ ਦੂਸਰੇ ਦੀ ਆਊਟ ਹੁੰਦੀ ਜਾਂ ਮੇਰੀ ਹੁੰਦੀ ਹੈ, ਗੱਲ ਗਾਂਹ ਪਛਾਂ ਹੋ ਜਾਂਦੀ, ਉਹ ਇੱਕ ਕਮਰਸ਼ੀਅਲ ਕੰਮ ਆ ਜਾਂਦਾ। ਟਾਈਮਿੰਗ ਤੇ ਆਮ ਲਾਈਫ ਦੇ ਵਿੱਚ ਵੀ ਉਹ ਚੇਂਜ ਹੋ ਜਾਵੇ ਜਾਂ ਅੱਗੇ ਪਿੱਛੇ ਹੋ ਜਾਵੇ ਤੇ ਗੱਲ ਡਿਸਟਰਬ ਹੋ ਜਾਂਦੀ, ਹਾਂਜੀ, ਠੀਕ ਹੈ ਨਾ ਜੀ। ਤੇ ਮੈਂ ਫਿਰ 1 ਮੈਨ ਸ਼ੋਅ ਕਰਨਾ ਸ਼ੁਰੂ ਹੋ ਗਿਆ ਮਿਊਜ਼ੀਕਲ ਗਰੁੱਪਾਂ ਦੇ ਨਾਲ, ਐਟਮਾਂ ਕਰਨੀ ਸ਼ੁਰੂ ਹੋ ਗਈਆਂ, ਖੁਸਰਾ ਕਿੱਦਾਂ ਨੱਚ ਰਿਹਾ, ਕਿੱਦਾਂ ਬੋਲ ਰਿਹਾ, ਠੀਕ ਹੈ ਨਾ ਜੀ।
ਫਿਰ ਆਸਤਾ ਇੱਕ ਸਟੈਮਨਾ ਬਣ ਗਿਆ ਬੋਲਣ ਦਾ। ਹੂੰ ਝਾਕਾ ਲੈ ਗਿਆ ਕਿ ਹੁਣ ਗੱਲ ਕਿੰਜ। ਹੁਣ ਮੈਕ ਫੜੀ ਦੀ ਹੈ, ਫੜੀ ਦਾ ਸਿਰਫ ਇਹ ਹੀ ਹੈ ਕਿ ਦੱਸਣਾ ਭਾਈ ਨੇ ਤੁਸੀਂ ਮੈਨੂੰ ਬੁਲਾਇਆ, ਮੈਂ ਉਸ ਸਟੇਜ ਤੇ ਆਇਆ, ਅੱਗੋਂ ਹਾਲਾਤ ਵੇਖਣ ਨੂੰ ਜੁਗਤ। ਸਟੇਜ ਦੀ ਜ਼ਿੰਦਗੀ ਤੇ ਤੁਹਾਡੀ ਜਿਹੜੀ ਆਮ ਜ਼ਿੰਦਗੀ ਹੈ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਬਹੁਤ ਜ਼ਿਆਦਾ ਫਰਕ ਹੈਗਾ। ਸਟੇਜ ਤੋਂ ਤੁਸੀਂ ਜਿਹੜਾ ਉਹ ਖੰਘਣ ਨਹੀਂ ਦੇ ਰਹੇ ਕਿਸੇ ਨੂੰ, ਅਖੀਰ ਜਿਹੜਾ ਹਸਾ ਰਹੇ ਹੋ, ਲੋਕਾਂ ਨੂੰ ਜੁਗਤਾਂ ਕਰ ਰਹੇ ਹੋ, ਜਦਕਿ ਆਮ ਜ਼ਿੰਦਗੀ 'ਚ ਬਹੁਤ ਜ਼ਿਆਦਾ ਸੰਜੀਦਗੀ। ਉਹ ਵੀ ਸਰ ਕਿੱਦਾਂ ਉਹ ਵੀ ਇੰਜ ਹੋ ਜਾਂਦਾ ਕਿ ਇੱਕ ਜੂਨੀਅਰ ਆਰਟਿਸਟ ਨੇ ਜਦੋਂ ਉੱਠ ਰਿਹਾ ਹੁੰਦਾ ਨਾ, ਉਹ ਸਟੇਜ ਤੇ ਤਾਂ ਉਹਨੇ ਘੱਟ ਕਰਨੀ ਹੁੰਦੀ ਜੁਗਤਾਂ, ਲੇਕਿਨ ਉਹ ਥੱਲੇ ਬਹੁਤੀਆਂ ਕਰਦਾ। ਅੱਛਾ ਠੀਕ ਹੈ ਨਾ ਜੀ। ਇਹ ਇੱਕ ਸਟਾਰਟ ਨਹੀਂ, ਜਿੱਦਾਂ ਇੱਕ ਆਗਾਜ਼ ਹੁੰਦਾ ਕਿਸੇ ਚੀਜ਼ ਦਾ, ਕਿ ਉਹ ਥੱਲੇ ਘੱਟ ਕਰ ਬਹੁਤੀਆਂ ਕਰਦਾ, ਉੱਤੇ ਘੱਟ ਕਰਦਾ। ਫਿਰ ਜਦੋਂ ਬੰਦਾ ਉੱਤੇ ਮੈਚੁਰ ਹੋਣਾ ਸ਼ੁਰੂ ਹੋ ਜਾਂਦਾ ਨਾ, ਫਿਰ ਬੰਦਾ ਥੱਲੇ ਘੱਟ ਕਰਦਾ, ਉੱਤੇ ਬਹੁਤੀਆਂ ਕਰਦਾ। ਫਿਰ ਇੱਕ ਦੌਰ ਆ ਜਾਂਦਾ ਕਿ ਉੱਤੇ ਹੀ ਕਰਦਾ, ਥੱਲੇ ਨਹੀਂ ਕਰਦਾ। ਠੀਕ ਹੈ ਨਾ ਜੀ। ਇੱਕ ਜ਼ਿੰਦਗੀ ਚੇਂਜ ਆ ਜਾਂਦਾ ਹੈ। ਠੀਕ ਹੈ। ਮੈਂ ਉਹਨੂੰ ਮਤਲਬ ਮਜ਼ਾ ਆਇਆ, ਮੇਰੇ ਵੱਲ ਦੇਖ ਕੇ ਦੁਨੀਆ ਹੱਸ ਪੈਂਦੀ ਹੈ। ਜਦੋਂ ਮੈਨੂੰ ਲਾਈਵ ਦੇਖਦੇ ਉਹ ਕਹਿੰਦੇ ਯਾਰ ਇਹ ਬੰਦਾ ਜੁਗਤ ਕਰਦਾ ਹੋਏਗਾ ਜਾਂ ਨਹੀਂ ਕਰਦਾ। ਠੀਕ ਹੈ। ਉਹ ਇਸ ਕਰਕੇ ਕਿ ਉੱਥੇ ਪਤਾ ਹੁੰਦਾ ਜਦੋਂ ਲਾਈਟਾਂ ਬਲਦੀਆਂ ਨਾ, ਉਹ ਰੂਪ ਅੱਲਾ ਵੱਲੋਂ ਉਹ ਆਮਦ ਅਤਾ ਉਹੀ ਚੀਜ਼ ਜਿਹੜੀ ਹੈ ਨਾ ਉਹ ਵਾਰਦ ਹੋ ਜਾਂਦੀ ਹੈ। ਜਦੋਂ ਲਾਈਟਾਂ ਇੰਜ ਕਰਕੇ ਖਿੜਦੇ ਆ, ਪਬਲਿਕ ਵੇਖਦੇ ਆ ਕਿ 700 ਬੰਦਾ ਬੈਠਾ, 1000 ਬੰਦਾ ਬੈਠਾ। ਠੀਕ ਹੈ ਨਾ ਜੀ। ਉਹ ਫਿਰ ਆਟੋਮੈਟਿਕ ਜ਼ੇਨ ਹੁੰਦਾ, ਜਿੱਦਾਂ ਬੰਦਾ ਨਹੀਂ ਕੋਈ ਚੀਜ਼ ਲੱਭਦਾ ਹੁੰਦਾ, ਇੰਜ ਅਸੀਂ ਵੀ ਲੱਭਦੇ ਹੁੰਦੇ ਵੀ ਯਾਰ ਕਿੱਥੇ ਕਿਹੜੀ ਗੱਲ ਕਰੀਏ, ਕੀ ਨਿਜ਼ਾਮ ਹੈ ਪਿਛਲਾ ਚੜਿਆ। ਜਿੱਦਾਂ ਮਤਲਬ ਇੱਕ ਬੰਦਾ ਸਟੀਅਰਿੰਗ ਤੇ ਨਹੀਂ ਬੈਠਾ, ਗੱਡੀ ਚਲਾ ਰਿਹਾ ਹੈ, ਉਹ ਵੇਖ ਰਿਹਾ ਲਾਈਟਾਂ ਹੀ ਬਾਲਣੀਆਂ, ਮੈਂ ਸ਼ੀਸ਼ੇ 'ਚ ਦੇਖਾਂ ਪਿੱਛੇ ਕੌਣ ਆ, ਮੈਂ ਰੇਸ ਵੀ ਦੇਣੀ ਹੈ, ਮੈਂ ਬ੍ਰੇਕ ਵੀ ਲਾਉਣੀ ਹੈ, ਉਧਰਲੇ ਸ਼ੀਸ਼ੇ 'ਚ ਵੀ ਵੇਖਣਾ। ਜਿੰਨਾ ਡਰਾਈਵਰ ਦਾ ਹਾਜ਼ਰ ਦਿਮਾਗ ਹੈ ਨਾ, ਉਨਾ ਹੀ ਫਨਕਾਰ ਦਾ ਹਾਜ਼ਰ ਦਿਮਾਗ ਸਟੇਜ 'ਤੇ। ਠੀਕ ਹੈ ਨਾ ਜੀ। ਹੁਣ ਉਹ ਇੱਕ ਜਾ ਰਿਹਾ, ਗੱਡੀ ਚਲਾ ਰਿਹਾ, ਉਹਨੂੰ ਪਿੱਛੇ ਨਹੀਂ ਪਤਾ ਗੱਡੀ ਕਿਹੜੀ ਚੜੀ, ਉਹ ਆਪਣੀ ਮਰਜ਼ੀ ਨਾਲ ਬ੍ਰੇਕ ਲਾਉਂਦਾ, ਪਿੱਛੇ ਗੱਡੀ ਚੜ ਜਾਂਦੀ, ਮਿਸਬੀਹੇਵ ਹੋ ਗਿਆ। ਠੀਕ ਹੈ ਨਾ ਜੀ। ਇੱਕ ਬੰਦਾ ਰਸਤਾ ਲੈਣ ਡਿਆ, ਨਹੀਂ ਦੇਣ ਡਿਆ। ਠੀਕ ਹੈ। ਉਹਨੇ ਵੀ ਰਸਤਾ ਲੈਣ ਦੀ ਕੋਸ਼ਿਸ਼ ਕਰਨੀ, ਅੱਗੇ ਜਾ ਰਹੇ, ਅੱਗੇ ਕੋਈ ਚੀਜ਼ ਆ ਜਾਂਦੀ, ਇੱਦਾਂ ਦੇਖਦੇ ਆ, ਯਾਨੀ ਮਿਸਬੀਹੇਵ ਜ਼ਰੂਰ ਹੋਏਗਾ। ਅਤੇ ਸਟੀਅਰਿੰਗ 'ਤੇ ਬੰਦਾ ਇੰਨਾ ਕੁ ਹਾਜ਼ਰ ਦਿਮਾਗ ਹੋਣਾ ਚਾਹੀਦਾ ਕਿ ਉਹਨੂੰ ਹਰ ਬਾਤ ਦਾ ਪਤਾ, ਰੋਡ 'ਤੇ ਮਾੜੀ ਜਿਹੀ ਮਿਸਬੀਹੇਵ ਕਰਨਾ ਤਾਂ ਉਹਨੇ ਇੰਨਾ ਹੀ ਜ਼ੇਨ ਜਾਂ ਇਸੇ ਹੀ ਜਜ਼ਬੇ ਨਾਲ, ਇਸੇ ਹੀ ਬਾਤ ਨਾਲ ਸਟੇਜ 'ਤੇ ਫਨਕਾਰ ਹੋਣਾ ਕਿ ਸਾਡੇ ਕੋਲ ਮਿਸਬੀਹੇਵ ਨਾ ਹੋਵੇ ਕਿਸੇ। ਅਤੇ ਅਲਹਮਦੁਲਿਲਾ ਅੱਲਾਹ ਪਾਕ ਦਾ ਕਰਮ ਅੱਜ ਕਿ ਮਾਲਕ ਦਾ ਬੜਾ ਆਸਾਨ ਹੈ ਕਿ ਅੱਲਾ ਨੇ ਬੜੀ ਇੱਜ਼ਤ ਦਿੱਤੀ ਹੈ। ਫੈਸਲਾਬਾਦ ਵੀ, ਆਊਟ ਆਫ ਕੰਟਰੀਆਂ ਦੇ ਵਿੱਚ ਮੇਰੇ ਦੋਸਤ ਹੈਗੇ ਨੇ, ਇੰਡੀਆ ਤੋਂ, ਚੜ੍ਹਦੇ ਪੰਜਾਬ ਤੋਂ, ਬੜੇ ਫੋਨ ਆਉਂਦੇ ਨੇ ਸਾਨੂੰ, ਬੜੀਆਂ ਉਹਨਾਂ ਦੀ ਕਾਲਾਂ ਆਉਂਦੀਆਂ ਸਾਡੇ ਸਰਦਾਰ ਜੀ ਭਰਾਵਾਂ ਦੀਆਂ, ਔਰ ਉਹ ਜਦੋਂ ਤਾਰੀਫ ਕਰਦੇ ਨੇ, ਸਾਡੀਆਂ ਗੱਲਾਂ ਕਰਦੇ ਨੇ, ਅਸੀਂ ਇੰਨਾ ਖੁਸ਼ ਹੁੰਦੇ, ਦਿਲ ਵੀ ਐਡਾ ਸਾਰਾ ਹੋ ਜਾਂਦਾ ਕਿ ਯਾਰ ਇਹਨਾਂ ਲੋਕਾਂ ਨੂੰ ਅਸੀਂ ਐਡੇ ਅੱਛੇ ਲੱਗਦੇ। ਜਦੋਂ ਕਹਿੰਦੇ ਜੀ ਵਧੀਆ ਜੁਗਤਾਂ ਕੀਤੀਆਂ, ਕਿਆ ਬਾਤ ਹੈ। ਠੀਕ ਹੈ ਕਿ ਨਹੀਂ। ਅਤੇ ਉਹ ਦਿਲ ਕਰਦਾ ਕਿ ਯਾਰ ਇਹ ਹੋਰ ਕੰਮ ਅੱਛਾ ਕਰੀਏ, ਇਹਨਾਂ ਤੱਕ ਤਾਂ ਪਹੁੰਚ ਰਿਹਾ ਕੰਮ। ਕੋਈ ਆਸਟ੍ਰੇਲੀਆ 'ਚੋਂ ਫੋਨ ਆ ਜਾਂਦਾ, ਕੋਈ ਕਿਤੋਂ ਆ ਜਾਂਦਾ, ਕਿਤੇ ਫੋਨ ਜ਼ਰੂਰ ਆਉਂਦੇ ਸਨ। ਇਹਦਾ ਮਕਸਦ ਹੈ ਕਿ ਆਊਟ ਆਫ ਕੰਟਰੀਆਂ 'ਚ ਲੋਕ ਜਿਹੜੇ ਪੰਜਾਬੀ ਨੂੰ ਲਾਈਕ ਕਰਦੇ ਆ, ਦੇਖਦੇ ਆ। ਠੀਕ ਹੈ ਨਹੀਂ। ਅਤੇ ਸਰਦਾਰ ਜੀ ਬੜਾ ਲਾਈਕ ਕਰਦੇ, ਬੜੇ ਉਹਨਾਂ ਦੇ ਫੋਨ ਆਉਂਦੇ। ਸਰ ਮੈਂ ਸਟੇਜ ਦੇ ਉੱਪਰ ਫਿਰ ਗੱਲ ਕਰਾਂਗਾ ਕਿ ਸਟੇਜ ਨੇ ਆਪਣੀ ਬਿਹਤਰੀ ਲਈ ਕੀ ਕੀਤਾ ਹੁਣ ਤੱਕ, ਕਿਉਂਕਿ ਸਟੇਜ ਦੀ ਇਖਤਰਾ ਜਾਂ ਸਟੇਜ ਦੀ ਇਜਾਜ਼ਤ ਅਸੀਂ ਕਹਾਂਗੇ ਸਾਡੇ ਪੰਜਾਬ ਕੋਲ ਹੀ ਦਾ ਸਿਰਾ ਹੈਗਾ ਕਿ ਜਦੋਂ ਦਾ ਚੱਲਦਾ ਆ ਰਿਹਾ ਸਟੇਜ ਡਰਾਮਾ, ਉਸ ਤੋਂ ਬਾਅਦ ਇਹਦੇ ਉੱਪਰ ਕਾਮੇਡੀ ਹੋਣੀ ਸ਼ੁਰੂ ਹੋਈ ਨੇ, ਬੜੇ ਵੱਡੇ ਫਨਕਾਰ ਪੈਦਾ ਕੀਤੇ। ਹੁਣ ਵਬਾ ਫੈਲੀ ਹੋਈ ਕਰੋਨਾ ਦੀ ਵਬਾ ਆਉਂਦੇ ਹੀ ਸਟੇਜ ਜਿਹੜੇ ਆਰਟਿਸਟ ਨੇ ਬਦਕਿਸਮਤੀ ਦੇ ਨਾਲ ਉਹਨਾਂ ਦੇ ਘਰਾਂ ਦਾ ਚੁੱਲ੍ਹਾ ਬੰਦ ਹੋ ਜਾਂਦਾ ਕਿ ਸਟੇਜ ਦੇ ਜਿਹੜਾ ਫਨਕਾਰ ਲੋਕਾਂ ਨੂੰ ਹਸਾ ਰਿਹਾ ਇੰਨਾ, ਉਹਦੇ ਲਈ ਕੋਈ ਐਸਾ ਪ੍ਰੋਟੋਕੋਲ ਨਹੀਂ ਹੈਗਾ ਕਿ ਜਦੋਂ ਉਹਦੇ ਲਈ ਕੋਈ ਪ੍ਰੋਬਲਮ ਬਣੀ ਹੈ ਤੇ ਉਹ ਉਸੇ ਤਰ੍ਹਾਂ ਸੜਕ 'ਤੇ ਆ ਜਾਂਦਾ। ਸਰ ਉਹ ਸਾਡੇ ਪਾਕਿਸਤਾਨ ਦੇ ਵਿੱਚ ਇਸ ਕਿਸਮ ਦਾ ਕੋਈ ਪ੍ਰੋਟੋਕੋਲ ਨਹੀਂ ਹੈ ਫਨਕਾਰ ਵਾਸਤੇ। ਮੈਂ ਮਹਿੰਦੀ ਹਸਨ ਸਾਹਿਬ ਇੰਟਰਨੈਸ਼ਨਲ ਨਾਂ ਹੋਇਆ। ਠੀਕ ਹੈ ਨਾ ਜੀ। ਪੂਰੀ ਦੁਨੀਆ ਦੇ ਮਹਿੰਦੀ ਸਾਹਿਬ ਦੀ ਦੁਨੀਆ ਐਸੀ ਫੈਨ ਹੈ, ਐਸਾ ਫਨਕਾਰ ਪੈਦਾ ਹੋ ਹੀ ਨਹੀਂ ਸਕਦਾ। ਠੀਕ ਹੈ ਨਾ ਜੀ। ਲੇਕਿਨ ਮੈਂ ਉਹ ਨੈੱਟ 'ਤੇ ਵੇਖ ਰਿਹਾ, ਉਹਦੀ ਕਵਰ ਵੇਖੀ ਹੈ ਅਤੇ ਉਹਦੇ ਆਲੇ ਦੁਆਲੇ ਕੂੜਾ ਆਇਆ ਅਤੇ ਠੀਕ ਹੈ। ਸਾਡੇ ਪਾਕਿਸਤਾਨ ਵਾਲਿਆਂ ਨੂੰ ਇੰਨੀ ਤਮੀਜ਼ ਹੈ ਹੀ ਨਹੀਂ, ਸਾਡੀ ਗੌਰਮੈਂਟ ਨੂੰ ਇੰਨੀ ਤਮੀਜ਼ ਨਹੀਂ ਹੈ
ਠੀਕ ਹੈ ਕਿ ਨਹੀਂ, ਏਡੀ ਅਕਲ ਉਹ ਸ਼ਹੂਰ ਨਹੀਂ ਹੈ, ਸਿਰਫ ਪੈਸਾ ਸਾਂਭੀ ਜਾਂਦੇ, ਆਪਣੀ ਫੈਮਿਲੀ ਨੂੰ ਸੈੱਟ ਰੱਖਿਆ, ਆਪਣੇ ਰਿਸ਼ਤੇਦਾਰਾਂ ਨੂੰ ਸੈੱਟ ਰੱਖਿਆ, ਪੈਸਾ ਸਾਂਭੀ ਜਾਂਦੇ ਬੈਂਕਾਂ 'ਚ। ਉਹਨਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੈ ਕਿ ਫਨਕਾਰ ਕਿੱਥੋਂ ਟੁਰਦਾ ਔਰ ਇਹਦੀਆਂ ਰਾਤਾਂ ਕਿੰਝ ਦੀਆਂ ਹੁੰਦੀਆਂ, ਇਹ ਕਿੰਨੀ ਮਿਹਨਤ ਕਰਦਾ, ਸਹੀ ਗੱਲ। ਕੀ ਗੱਲਾਂ ਸੁਣਦਾ, ਕੀ ਕਰਦਾ, ਮਾਂ ਭੈਣ ਇੱਕ ਕਰਾਉਂਦਾ ਸਟੇਜ 'ਤੇ ਤਾਂ ਜਾ ਕੇ ਇੱਕ ਨਾਂ ਹੁੰਦਾ। ਇਸ ਤਰ੍ਹਾਂ ਹੀ ਠੀਕ ਹੈ ਨਾ ਜੀ। ਇੱਕ ਸਾਫ ਸ਼ਫਾਫ ਲੋਕ ਨੇ ਮਹਿੰਦੀ ਹਸਨ ਸਾਹਿਬ, ਜਿਨ੍ਹਾਂ ਨੇ ਐਸਾ ਨਾਂ ਪੈਦਾ ਕੀਤਾ। ਅੱਜ ਵੀ ਉਹਨਾਂ ਦੇ ਅਸੀਂ ਗਾਣੇ ਸੁਣਦੇ ਤਾਂ ਇੰਝ ਲੱਗਦਾ ਕਿ ਉਹ ਨਾਲ ਦੇ ਮਹੱਲੇ ਰਹਿਣ ਡਏ। ਇੰਨਾ ਤਾਜ਼ਗੀ ਹੁੰਦੀ ਉਹ ਗਾਣਿਆਂ ਦੇ ਵਿੱਚ ਕਿ ਯਕੀਨ ਹੀ ਨਹੀਂ ਆਉਂਦਾ ਕਿ ਮਹਿੰਦੀ ਸਾਹਿਬ ਦੁਨੀਆ ਤੋਂ ਚਲੇ ਗਏ। ਠੀਕ ਹੈ। ਨੁਸਰਤ ਫਤਿਹ ਅਲੀ ਖਾਨ ਸਾਹਿਬ ਐਡਾ ਵੱਡਾ ਨਾਂ ਹੈ ਕਿ ਦੂਸਰੇ ਮੁਲਕਾਂ ਨੇ ਛੁੱਟੀ ਕਰ ਲਈ ਹੈ, ਸਾਡੇ ਪਾਕਿਸਤਾਨ ਨੇ ਛੁੱਟੀ ਨਹੀਂ ਕੀਤੀ ਕਿ ਅੱਜ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਡੈਥ ਹੋ ਗਈ ਹੈ। ਠੀਕ ਹੈ। ਉਸ ਗਮ ਦੇ ਵਿੱਚ, ਸੋਗ ਦੇ ਵਿੱਚ ਪਾਕਿਸਤਾਨ ਪੂਰੇ ਦੀ ਛੁੱਟੀ ਹੈ। ਇੰਨੀ ਅਕਲ ਹੀ ਨਹੀਂ ਸਾਡੇ ਹੁਕਮਰਾਨਾਂ ਨੂੰ। ਸਾਡੇ ਹੁਕਮਰਾਨਾਂ ਨੂੰ ਸਿਰਫ ਅਕਲ ਹੈ ਪੈਸਾ ਕਿੱਥੋਂ ਆ ਰਿਹਾ, ਕਿੱਦਾਂ ਅਸੀਂ ਆਪਣੇ ਬੱਚਿਆਂ ਨੂੰ ਦੇਣਾ, ਕਿੱਦਾਂ ਅਸੀਂ ਉਹਨਾਂ ਦੇ ਬੈਂਕਾਂ 'ਚ ਜਮ੍ਹਾਂ ਕਰਾਉਣਾ ਹੈ। ਠੀਕ ਹੈ ਕਿ ਨਹੀਂ। ਇਹਨਾਂ ਤੋਂ ਇਲਾਵਾ ਇਹਨਾਂ ਨੂੰ ਕੱਖ ਯਾਦ ਨਹੀਂ ਹੈ। ਇਹਨਾਂ ਨੂੰ ਯਾਦ ਹੀ ਨਹੀਂ ਫਨਕਾਰ ਕਿੱਦਾਂ ਪੈਦਾ ਹੁੰਦਾ, ਆਰਟਿਸਟ ਦੀ ਕਦਰ ਕੀ ਹੈ ਹੀ ਨਹੀਂ। ਇਹਨਾਂ ਦੇ ਜ਼ਿਹਨ 'ਚ ਹੀ ਨਹੀਂ ਹੈ ਫਨਕਾਰ। ਠੀਕ ਹੈ। ਅਸੀਂ ਕਹਿੰਦੇ ਕਿ ਅੱਲਾਹ ਪਾਕ ਐਸਾ ਕਰੇ, ਇਹਨਾਂ ਦੇ ਜ਼ਿਹਨ 'ਚ ਮੇਰਾ ਮਾਲਕ ਖਾਲਕ ਪਾਵੇ, ਅੱਲਾਹ ਤਾਲਾ ਦੀ ਜ਼ਾਤ ਪਾਕ ਇਹਨਾਂ ਦੇ ਦਿਮਾਗ ਜਿਹੜਾ ਗੰਦਾ ਹੈ ਉਹਦੇ ਵਿੱਚੋਂ ਗੰਦਾ ਖੂਨ ਕੱਢ ਕੇ ਕੋਈ ਫਨ ਵਾਲਾ ਆਰਟ ਵਾਲਾ ਖੂਨ ਪਾਵੇ। ਇਹਨਾਂ ਨੂੰ ਅਹਿਸਾਸ ਹੋਵੇ ਇਸ ਗੱਲ ਦਾ ਕਿ ਯਾਰ ਵਾਕਈ ਫਨਕਾਰ ਜਿਹੜੇ ਆ ਇਹ ਸਾਡੇ ਮੁਲਕ ਦਾ ਸਰਮਾਇਆ ਆ। ਠੀਕ ਹੈ ਕਿ ਨਹੀਂ। ਤੁਸੀਂ ਇਹ ਵੇਖੋ ਕਿ ਇੱਕ ਸਾਬਣ ਤੁਸੀਂ ਤਿਆਰ ਕਰਦੇ ਹੋ ਜੀ, ਠੀਕ ਹੈ ਨਾ ਜੀ, ਉਹ ਸਾਬਣ ਤੁਸੀਂ ਜਾ ਕੇ ਟੀਵੀ 'ਤੇ ਕੀ ਲਾਓਗੇ ਨਾ ਉਹਦਾ ਤੁਸੀਂ ਨਾਂ ਲੈ ਕੇ ਲੋਗੇ ਇਹ ਸਾਬਣ ਆ ਜੀ, ਉਹ ਨਹੀਂ ਵਿਕੇਗਾ। ਠੀਕ। ਉਹੀ ਸਾਬਣ ਤੁਸੀਂ ਸ਼ਾਨ ਸਾਹਿਬ ਫਿਲਮ ਸਟਾਰ ਪਾਕਿਸਤਾਨ ਦੇ ਉਹਨਾਂ ਨੂੰ ਫੜਾ ਦਿਓ, ਉਹ ਕਹਿਣਗੇ ਜੀ ਇਹ ਸਾਬਣ ਆ, ਉਹ ਵਿਕਣਾ ਸ਼ੁਰੂ ਹੋ ਗਿਆ। ਬਿਲਕੁਲ ਠੀਕ ਹੈ। ਠੀਕ ਹੈ ਨਾ ਜੀ। ਕਿਸੇ ਜਿਹੜੀ ਕੋਈ ਸਾਡੇ ਬਹੁਤ ਵੱਡੀ ਮਤਲਬ ਆਰਟਿਸਟ ਹੈ ਜਿੱਦਾਂ ਕਿ ਸੈਮਾ ਜੀ ਹੈ। ਠੀਕ ਹੈ। ਪਾਕਿਸਤਾਨ ਦਾ ਬਹੁਤ ਬੜਾ ਨਾਂ ਹੈ ਫਿਲਮ ਸਟਾਰ ਸੈਮਾ। ਉਹਨਾਂ ਨੂੰ ਕੋਈ ਚੀਜ਼ ਦੇ ਦਿਓ, ਉਹ ਜਾ ਕੇ ਪਬਲਿਸਿਟੀ ਕਰਨਗੇ। ਅਗਲੇ ਨੇ ਚੀਜ਼ ਨੂੰ ਘੱਟ ਵੇਖਣਾ, ਇਹ ਵੇਖਣਾ ਕਹਿਣ ਕੌਣ ਦੇ। ਠੀਕ ਹੈ। ਉਹਨਾਂ ਨੇ ਕਰੋੜਾਂ ਰੁਪਏ ਦਾ ਉਹ ਤੋਂ ਬਿਜ਼ਨਸ ਕਰਨਾ। ਸ਼ਾਨ ਨੂੰ ਕੋਈ ਕੱਲ੍ਹ ਗੱਲ ਹੋ ਜਾਵੇ, ਲਓ ਖਰਬਾਂ ਰੁਪਏ ਦਾ ਜਿਹੜਾ ਬਿਜ਼ਨਸ ਦਿੱਤਾ ਉਹਨੇ ਇੰਨਾ ਹੀ ਨਹੀਂ ਕਰਨਾ ਕਿ ਮੈਂ ਸ਼ਾਨ ਨੂੰ ਲੱਖ ਰੁਪਈਆ ਦੇ ਕੇ ਆਇਆ ਜਾਂ ਮੈਂ ਸ਼ਾਨ ਨੂੰ 50 ਲੱਖ ਦੇ ਕੇ ਆਇਆ। ਅੱਲਾ ਐਸਾ ਵਕਤ ਨਾ ਉੱਤੇ ਲਿਆਵੇ। ਸਾਡੇ ਪਾਕਿਸਤਾਨ ਦਾ ਬੜਾ ਵੱਡਾ ਨਾਂ ਹੈ। ਠੀਕ ਹੈ। ਬਹੁਤ ਸਾਰੇ ਸਟੇਜ ਫਨਕਾਰ ਤੁਸੀਂ ਦੇਖੋਗੇ ਕਿ ਮਸਤਾਨਾ ਜੀ ਹੋ ਗਏ, ਮੈਗਨਸ ਜਿੰਨੇ ਗਏ ਆ ਨਾ, ਦੇਖੋ ਇਹ ਬਾਦਸ਼ਾਹ ਹੁੰਦੇ ਨੇ ਤਬੀਅਤ ਰੋ ਕੇ ਗਏ। ਮੈਨੂੰ ਸਾਨੂੰ ਪੈਸੇ ਆ ਰਹੇ ਆ ਨਾ, ਸਾਨੂੰ ਜਿੰਨੀ ਸਾਡੇ ਅੱਲਾਹ ਪਾਕ ਨੇ ਰਿਜ਼ਕ ਲਿਖਿਆ ਆ ਰਹੇ, ਉਹਦੇ ਵਿੱਚ ਸਾਨੂੰ ਕੋਈ 10-15 ਬੰਦੇ ਵੀ ਮਿਲਣ ਆ ਰਹੇ, ਕੋਈ 5-7 ਤੁਰੇ ਰਹਿੰਦੇ ਆ। ਫਿਰ ਅਸੀਂ ਕਿਸੇ ਜਗ੍ਹਾ 'ਤੇ ਜਾਂਦੇ ਆ, ਹੋ ਸਕਦਾ ਅਸੀਂ ਕਈਆਂ ਨੂੰ ਕੀ ਮੁਹੱਬਤ ਕਰਦੇ ਆ, ਕੀ ਪਿਆਰ ਕਰਦੇ, ਸਾਡੇ ਅੰਦਰ ਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ। ਠੀਕ ਹੈ ਕਿ ਨਹੀਂ। ਫਨਕਾਰ ਜਿਹੜਾ ਨਾ ਕਹਿੰਦੇ ਜੋੜੀਏ, ਜੋੜਨਾ ਕੀ ਹੁੰਦਾ ਹੈ, ਜੇ ਉਹਨੂੰ ਆਉਂਦਾ ਪੈਸੇ ਉਹ 7 ਬੰਦੇ ਡੇਲੀ ਦੇ ਫਰੀ ਬੈਠ ਡਏ ਹੁੰਦੇ। ਠੀਕ ਹੈ। ਉਹਨੂੰ ਬਿਠਾਉਣੇ ਪੈਂਦੇ, ਨਾ ਬਿਠਾਵੇ ਪਤਾ ਨਹੀਂ ਉਹਦੀ ਕੀ ਟੈਨਸ਼ਨ, ਕੀ ਮਜਬੂਰੀ। ਸਹੀ ਗੱਲ। ਉਹਨੂੰ ਬਿਠਾਉਣਾ ਪੈਂਦਾ। ਜਦੋਂ ਹਫ਼ਤੇ ਬਾਅਦ ਹਿਸਾਬ ਹੁੰਦਾ ਆ, ਅਗਲਾ ਕਹਿੰਦਾ ਜੀ ਇਹ ਤੁਹਾਡਾ 11,000 ਰੁਪਈਆ ਨੰਬਰ ਲੱਗੇ ਆ, ਬੰਦੇ ਬਿਠਾਏ ਆ, ਫਲਾਨੀ ਪੇਮੈਂਟ ਤੁਸੀਂ ਲੈ। ਹੁਣ ਉਹ 11,000 ਤੇ ਚਲ ਗਿਆ ਕਿ ਬਿਲਕੁਲ ਸਹੀ ਗੱਲ। ਠੀਕ ਹੈ ਨਾ ਜੀ। ਤੇ ਇਸ ਕਰਕੇ ਇਹਨਾਂ ਨੇ ਇੱਦਾਂ ਹੀ ਡੀਲ ਕਰਨਾ ਆ। 7 ਅਪ ਵਾਲੇ ਨੂੰ 7 ਅਪ ਪਿਲਾਉਣੀ, ਰੈੱਡ ਬੁੱਲ ਵਾਲੇ ਨੂੰ ਰੈੱਡ ਬੁੱਲ ਪਿਲਾਉਣਾ, ਸ਼ਿਕੰਜਵੀ ਵਾਲੇ ਨੂੰ ਸ਼ਿਕੰਜਵੀ ਪਿਲਾਉਣੀ, ਚਾਹ ਵਾਲੇ ਨੂੰ ਚਾਹ ਪਿਲਾਉਣੀ। ਠੀਕ ਹੈ ਨਾ ਜੀ। ਕਿਉਂਕਿ ਚੱਲ ਕੇ ਆਏ ਹੁਣ ਤੁਸੀਂ ਮੇਰੇ ਕੋਲ ਆਏ ਆ, ਜ਼ਾਹਰ ਮੇਰੇ ਜਿੰਨੀ ਮੇਰੀ ਔਕਾਤ ਹੈ, ਜਿੰਨੀ ਮੇਰੀ ਬਾਤ ਹੈ, ਮੈਂ ਤੁਹਾਡੀ ਖਿਦਮਤ ਕਰਨੀ ਜੀ। ਅੱਛਾ ਸਰ, ਮੈਨੂੰ ਇਹ ਦੱਸੋ ਕਿ ਤੁਸੀਂ ਆਪਣੀ ਜਿਹੜੀ ਕਾਮੇਡੀ ਦੀ ਜਾਂ ਸਟੇਜ ਦੀ ਜਾਂ ਥੀਏਟਰ ਦੀ ਜਿਹੜੀ ਜ਼ਿੰਦਗੀ ਦਾ ਆਗਾਜ਼ ਸੀ ਉਹ ਕਿਦੋਂ ਕੀਤਾ? ਤੁਹਾਨੂੰ ਕਿੰਝ ਲੱਗਾ ਕਿ ਬਈ ਮੈਂ ਜਿਹੜਾ ਉਹ ਥੀਏਟਰ ਫਨਕਾਰ ਹੈਗਾ ਜਾਂ ਮੇਰਾ ਕੰਮ ਜਿਹੜਾ ਹੈਗਾ ਲੋਕਾਂ ਨੂੰ ਹਸਾਉਣਾ ਹੈਗਾ? ਕਿੰਨੀ ਉਮਰ 'ਚ ਪਤਾ ਲੱਗਾ? ਸਰ ਮੈਂ ਕਦੋਂ ਸ਼ੁਰੂ ਕੀਤਾ? ਉਦੋਂ ਮੈਂ 9ਵੀਂ ਕਲਾਸ 'ਚ ਪੜ੍ਹਦਾ ਸੀ। ਅੱਛਾ। ਠੀਕ ਹੈ ਨਾ ਜੀ। ਬਹੁਤ ਅਰਲੀ। ਹਾਂਜੀ। ਉਦੋਂ ਮੈਂ 9ਵੀਂ ਕਲਾਸ 'ਚ ਪੜ੍ਹਦਾ ਸੀ ਤਾਂ ਹਾਕੀ ਖੇਡਦਾ ਸੀ। ਅੱਛਾ ਵਾਹ। ਮੁਸਲਿਮ ਹਾਈ ਸਕੂਲ ਫੈਸਲਾਬਾਦ ਇੱਥੇ ਤਾਰਕਾਬਾਦ ਮੈਂ ਉੱਥੇ ਪੜ੍ਹਦਾ ਹੁੰਦਾ ਸੀ। ਤੇ ਮੇਰੇ ਦੋਸਤ ਇੰਝ ਹੀ ਗਏ ਡਰਾਮਾ ਵੇਖਣ ਵਾਸਤੇ। ਉਹਨਾਂ ਨੇ ਮੈਨੂੰ ਕਿਹਾ ਯਾਰ ਅੱਜ ਡਰਾਮਾ ਵੇਖਣ ਜਾਣਾ ਹੈ, ਇਕਬਾਲ ਸਟੇਡੀਅਮ ਡਰਾਮਾ, ਉਦੋਂ ਓਪਨ ਏਅਰ ਲੱਗਦਾ, ਓਪਨ ਏਅਰ ਥੀਏਟਰ। ਠੀਕ ਹੈ। ਤੇ ਮੈਂ ਕਿਹਾ ਯਾਰ ਮੈਨੂੰ ਤੇ ਬੜੀ ਸਖਤੀ ਹੈ ਘਰ, ਉੱਥੇ ਨਿਕਲ ਨਹੀਂ ਦੇਣਾ। ਨਹੀਂ ਆਖਿਆ ਜਾਣਾ ਡਰਾਮਾ ਵੇਖ। ਚੱਲ ਗਏ ਉੱਥੇ। ਜਦੋਂ ਮੈਂ ਡਰਾਮਾ ਵੇਖਿਆ ਨਾ ਤੇ ਬੜੀ ਦੁਨੀਆ ਕਲੈਬ ਦੇ ਰਹੀ ਤੇ ਬੜਾ ਮਾਹੌਲ ਤੇ ਬੜੀ, ਮੈਂ ਕਿਹਾ ਯਾਰ ਇਹ ਵੀ ਦੇਖੋ ਖੁਸ਼ਕਿਸਮਤ ਲੋਕ ਹੈ ਕਿ ਜੂਦ ਕਰ ਰਹੇ, ਦੁਨੀਆ ਵੇਖੋ ਕਿੰਨੀ ਹੱਸ ਰਹੀ ਹੈ। ਉਦੋਂ ਮੈਂ ਫਸਟ ਟਾਈਮ ਆਪਣੇ ਉਸਤਾਦ ਨੂੰ ਵੇਖਿਆ ਕੰਮ ਕਰਦਿਆਂ ਨੂੰ, ਸਰਦਾਰ ਕਮਾਲ ਸਾਹਿਬ। ਅੱਛਾ। ਅੱਲਾ ਉਹਨਾਂ ਨੂੰ ਢੇਰ ਇੱਜ਼ਤ ਦੇਵੇ, ਜ਼ਿੰਦਗੀ ਦੇ ਸਿਹਤ ਦੇਵੇ।
ਉਹਨਾਂ ਨੂੰ ਮੈਂ ਵੇਖਿਆ, ਮੈਂ ਕਿਹਾ ਯਾਰ ਤੇ ਉਸਤਾਦ ਜੀ ਬੜੇ ਹਿੱਟ ਸੀ, ਬਹੁਤ ਹੀ ਹਿੱਟ ਸੀ। ਤੇ ਮੈਂ ਇੰਝ ਕਰਕੇ ਵੇਖਿਆ ਉਹਨਾਂ ਨੂੰ, ਮੈਂ ਕਿਹਾ ਅੱਛਾ। ਤੇ ਮੇਰੇ ਦਿਲ 'ਚ ਨਾ ਇਸ਼ਤਿਆਕ ਹੋਣਾ ਸ਼ੁਰੂ ਹੋ ਗਿਆ ਕਿ ਯਾਰ ਇਹ ਤਾਂ ਬੜਾ ਕੰਮ ਆ। ਖੈਰ ਮੈਂ ਆਸਤਾ ਆਸਤਾ ਨਾ ਮੇਰੀ ਤਵੱਜੋ ਇੱਕ ਡਰਾਮਾ ਵੇਖ, ਦੋ ਵੇਖ, ਤੀਸਰੇ ਤੇ ਨਾ ਮੇਰੇ ਦਿਲ 'ਚ ਸ਼ੌਕ ਉੱਠਿਆ ਕਿ ਮੈਂ ਸ਼ਾਗਿਰਦ ਹੋਣਾ ਤੇ ਮੈਂ ਇਹ ਕੰਮ ਕਰਾਂ। ਉਹ ਮੈਂ ਫਿਰ ਆਸਤਾ ਆਸਤਾ ਸਟਰਗਲ ਕੀਤੀ। ਉਸਤਾਦ ਦੀ ਖਿਦਮਤ ਮੈਂ ਰੱਜ ਕੇ ਕੀਤੀ। 5 ਸਾਲ ਮੈਂ ਸਟੇਜ ਤੇ ਨਹੀਂ ਗਿਆ, ਅੱਛਾ, ਸਿਰਫ ਆਪਣੇ ਉਸਤਾਦ ਦੀ ਖਿਦਮਤ ਕੀਤੀ। ਉਸਤਾਦ ਜੀ ਫਿਰ ਮੇਰੇ ਮਾਸ਼ਾਅੱਲਾ ਤਰੱਕੀ ਕਰ ਗਏ, ਲਾਹੌਰ ਚਲੇ ਗਏ। 5 ਸਾਲ ਬਾਅਦ ਫਿਰ ਮੈਂ ਸਟੇਜ ਦੀ ਦੁਨੀਆ 'ਚ ਕੰਮ ਕੀਤਾ। ਅੱਛਾ, ਜਦੋਂ ਕੰਮ ਕੀਤਾ ਫਿਰ ਮਾਲਕ ਦਾ ਇੰਨਾ ਕਰਮ ਆ ਕਿ ਉਦੋਂ ਦਾ ਕਰਦੇ ਕਰਦੇ ਅੱਜ ਕਰ ਰਹੀ ਹੈ। ਇਹ ਮੈਨੂੰ ਉਹਨਾਂ ਨਾਲ ਵੇਖ ਕੇ ਸ਼ੌਕ। ਕੀ ਸੋਚਿਆ ਹੋਇਆ ਅੱਗੇ, ਕੀ ਪਲਾਨ ਸੋਚਿਆ ਹੈ ਕਿ ਮੈਂ ਥੀਏਟਰ ਤੋਂ ਅੱਗੇ, ਮਤਲਬ ਇੱਕ ਬੰਦਾ ਥੀਏਟਰ ਤੇ ਪਰਫਾਰਮ ਕਰ ਰਿਹਾ ਹੁੰਦਾ, ਉਹਨੇ ਕੁਝ ਗੋਲ ਸੈੱਟ ਕੀਤੇ ਸਾਡੇ ਨਾ ਸਰ ਪਤਾ ਕੀ ਗੱਲ, ਸਾਡੇ ਪਾਕਿਸਤਾਨ ਦੇ ਵਿੱਚ ਬੜੇ ਐਸੇ ਫਨਕਾਰ ਨੇ ਜਿਨ੍ਹਾਂ ਦੇ ਅੰਦਰ ਬੜਾ ਹੀ ਫਨ ਹੈ। ਠੀਕ ਹੈ ਨਾ ਜੀ, ਬੜਾ ਹੀ ਫਨ ਆ, ਲੇਕਿਨ ਅੱਗੋਂ ਉਹਨਾਂ ਨੂੰ ਦਿਖਾਉਣ ਵਾਸਤੇ ਨਾ ਪਲੇਟਫਾਰਮ ਮਿਲ ਰਿਹਾ, ਨਾ ਅੱਗੋਂ ਬੰਦੇ ਮਿਲ ਰਹੇ ਨੇ। ਬੰਦੇ ਜਿਹੜੇ ਅੱਜ ਕੱਲ੍ਹ ਪ੍ਰੋਡਿਊਸਰ ਆ ਰਹੇ ਨਾ, ਉਹ 90% ਆ ਰਹੇ ਨੇ ਤਮਾਸ਼ਬੀ, ਸਹੀ, ਕੰਮ ਵਾਲੇ ਨਹੀਂ ਆ ਰਹੇ। ਇੰਡੀਆ ਦੇ ਵਿੱਚ ਅਗਰ ਕੰਮ ਹੋ ਰਿਹਾ ਨਾ ਤੇ ਉੱਥੇ 10% ਤਮਾਸ਼ਬੀ ਨੇ ਤੇ 90% ਪ੍ਰੋਡਿਊਸਰ ਕੰਮ ਵਾਲੇ। ਠੀਕ ਹੈ ਨਾ ਜੀ, ਉਹਨਾਂ ਦਾ ਆਰਟ ਤਰ ਦਿੰਦਾ ਹੈ। ਹਾਂ, ਠੀਕ ਹੈ ਨਾ ਜੀ। ਸਾਡੇ ਉਹ ਬੰਦੇ ਆ ਗਏ ਨੇ ਪ੍ਰੋਡਿਊਸਰ ਕਿ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ, ਸੈਂਸ ਹੀ ਨਹੀਂ ਹੈ ਕਿ ਯਾਰ ਇਹ ਫਨਕਾਰ ਕੋ ਕਿੱਦਾਂ, ਇਹਨੂੰ ਬੁਲਾਉਣਾ ਕਿੱਦਾਂ ਹੈ, ਇਹਨੂੰ ਬਿਠਾਉਣਾ ਕਿੱਦਾਂ ਹੈ, ਇਹਦੀ ਆਨਰ ਕੀ, ਇਹਦੀ ਰਿਸਪੈਕਟ ਕੀ ਹੈ ਜੀ। ਉਹ ਛੱਬਾ ਛੋਲਿਆਂ ਵਾਲਾ ਉਹਦਾ ਡਰਾਮਾ ਹੈ ਜੀ, ਔਰ ਨੀਫ ਕਬਾੜੀਏ ਦਾ ਡਰਾਮਾ ਹੈ। ਹੁਣ ਜਿਹੜਾ ਕਬਾੜੀਆ ਹੀ ਹੈ ਉਹਨੂੰ ਫਨਕਾਰ ਦੀ ਕੀ ਸੈਂਸ ਆ, ਉਹਨੂੰ ਫਨਕਾਰ ਦਾ ਕੀ ਪਤਾ। ਜਿਹੜਾ ਛੱਬਾ ਛੋਲੇ ਵਾਲਾ ਉਹਨੂੰ ਕੀ ਪਤਾ ਫਨਕਾਰ ਕੀ ਚੀਜ਼। ਫਨਕਾਰ ਜਦੋਂ ਉਹਨੂੰ ਪਤਾ ਹੈ, ਜਿਹੜਾ ਉਹ ਕਹਿੰਦੇ ਨਹੀਂ ਕਿ ਹੀਰੇ ਦੀ ਕਦਰ ਜੌਹਰੀ ਜਾਣਦਾ, ਦੂਸਰਾ ਨਹੀਂ ਉਹਨੂੰ ਪਤਾ ਹੁੰਦਾ ਵੀ ਹੀਰੇ ਦੀ ਕਦਰ ਕੀ। ਇਸ ਕਰਕੇ ਕਿ ਜਿਹੜੇ ਪ੍ਰੋਡਿਊਸਰ ਇਸ ਲਾਈਨ ਨੂੰ ਸਮਝਦੇ ਆ ਨਾ, ਜਾਂ ਇਸ ਲਾਈਨ ਨੂੰ ਉਹ ਮਚਿਓਰ ਹੋ ਗਏ ਨੇ, ਸਮਝ ਗਏ ਨੇ, ਉਹਨਾਂ ਨੂੰ ਤਾਂ ਪਿੱਛੇ ਕਰਤਾ ਇਹਨਾਂ ਲੋਕਾਂ ਨੇ। ਠੀਕ ਹੈ ਕਿ ਹੁਣ ਜਿਹਦੇ ਕੋਲ ਪੈਸਾ ਹੈ ਉਹ ਕਹਿੰਦਾ ਅੱਛਾ ਇਨਵੈਸਟਮੈਂਟ ਕਰੋ, ਆਓ ਵੀ ਕੁੜੀਆਂ ਕਰੋ ਇਕੱਠੀਆਂ, ਮੁੰਡੇ ਕਰੋ, ਚਲੋ ਵੀ ਡਰਾਮਾ। ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ। ਇਹਨਾਂ ਲੋਕਾਂ ਨੇ ਜਿਹੜੇ ਆਊਟ ਆਫ ਮਤਲਬ ਫੀਲਡ ਨੇ ਨਾ, ਇਹਨਾਂ ਨੇ ਆ ਕੇ ਬੜਾ ਹੀ ਆਰਟਿਸਟਾਂ ਨੂੰ ਡਿਸਾਈਡ ਕਰਤਾ ਹੈ, ਬੜਾ ਹੀ ਪਰੇਸ਼ਾਨ ਕਰਤਾ ਹੈ। ਆਰਟਿਸਟ ਹੁਣ ਸਿਰਫ ਪਾਕਿਸਤਾਨ 'ਚ ਅਗਰ ਕੰਮ ਕਰ ਰਿਹਾ ਨਾ, ਤਾਂ ਆਪਣੇ ਪੇਟ ਦੀ ਖਾਤਰ ਕਰ ਰਿਹਾ, ਆਪਣੇ ਬੱਚਿਆਂ ਦੀ ਖਾਤਰ ਕਰ ਰਿਹਾ। ਅਦਰਵਾਈਜ਼ ਤੁਸੀਂ ਕਹੋ ਨਾ ਕਿ ਮੈਨੂੰ ਹੁਣ ਮੈਂ ਦਾਅਵਾ ਕਰਦਾ, ਅਲਹਮਦੁਲਿਲਾ ਮਾਲਕ ਦੀ ਅਤਾ ਦਾ ਦਾਅਵਾ ਹੈ, ਜੋ ਉਹਨੇ ਮੈਨੂੰ ਦੇਣਾ ਮੈਂ ਉਹਦਾ ਉਹੀ ਕਹਿਣਾ ਨਾ। ਮੈਂ 92 ਬੰਦਿਆਂ ਦੀਆਂ ਕਾਪੀਆਂ ਕਰਦਾ। ਵਾਹ, 92 ਬੰਦਿਆਂ ਦੀਆਂ ਕਾਪੀਆਂ ਹੋਣਗੀਆਂ, ਇੱਕ ਦੂਸਰੇ ਨਾਲ ਆਵਾਜ਼ ਨਹੀਂ ਰਲੇਗੀ, ਇੱਕ ਦੂਸਰੇ ਨਾਲ ਤਾਸਰਾਤ ਨਹੀਂ ਰਲਣਗੇ। ਠੀਕ ਹੈ ਕਿ ਕੋਈ ਚੀਜ਼ ਨਹੀਂ ਰਲਣਗੀ। ਕਾਪੀ ਐਡੀ ਪੱਕੀ ਹੈ ਕਿ ਮੈਂ ਪੁੱਤਰ ਬਣ ਕੇ, ਠੀਕ ਹੈ ਕਿ ਨਹੀਂ, ਪਿਓ ਬਣ ਕੇ, ਤੇ ਮੈਂ ਪੁੱਤਰ ਨੂੰ ਬੁਲਾ ਰਿਹਾ, ਕਿਸੇ ਦੀ ਕਾਪੀ ਕਰ ਰਿਹਾ, ਉਹਦਾ ਮੈਂ ਪਿਓ ਬਣ ਕੇ ਆਵਾਜ਼ ਦੇ ਰਿਹਾ, ਤੇ ਪੁੱਤਰ ਮੇਰੀ ਆਵਾਜ਼ 'ਤੇ ਆ ਰਿਹਾ, ਹੁਣ ਕਿ ਮੇਰੇ ਬਾਪ ਦੀ ਆਵਾਜ਼। ਯਾਨੀ ਮੈਂ ਬੜੀਆਂ ਕਾਪੀਆਂ ਜਿਹੜੀਆਂ ਨਾ ਉਹ ਪੱਕੀਆਂ ਕੀਤੀਆਂ, ਦੋਸਤਾਂ ਨੂੰ ਬੁਲਾ ਕੇ ਲਓ ਜੀ ਮੈਂ ਇੱਦਾਂ ਕਰਾਂਗਾ ਤੇ ਵੇਖਣਾ ਇੱਦਾਂ ਉਂਝ ਹੋਇਆ। ਹੁਣ 92 ਬੰਦੇ ਦੀ ਕਾਪੀਆਂ ਬਾਹਰ ਮੈਂ ਪਾਕਿਸਤਾਨ 'ਚ ਹੋਵਾਂ ਜਿਹੜਾ ਇੰਨੇ ਬੰਦਿਆਂ ਦੀਆਂ ਕਾਪੀਆਂ ਕਰ। ਕੋਈ ਸਾਨੂੰ ਡੈਮੋ, ਕੋਈ ਸਾਡੇ ਨਾਜ਼ਰੀਨ ਵਾਸਤੇ ਤੁਹਾਨੂੰ ਥੋੜੀ ਜੀ ਦੱਸ ਦਿੰਦੇ। ਬਿਲਕੁਲ। ਕਿ ਇੱਕ ਟੈਂਪੋ ਆ ਕਿਹੜਾ ਆ ਬਈ, ਗੱਲ ਪਤਾ ਕੀ ਆ, ਸਾਡੇ ਪਾਕਿਸਤਾਨ ਦੇ ਵਿੱਚ ਕਦਰ ਨਹੀਂ ਹੈ ਫਨ ਦੀ। ਗੱਲ ਤਾਂ ਸਹੀ ਆ, ਵਾਕਈ ਸਾਡੇ ਲਾ ਪਾਕਿਸਤਾਨ ਦੇ ਵਿੱਚ ਕਿਸੇ ਨੂੰ ਚੰਗਾ ਹੀ ਨਹੀਂ ਸਮਝਦੇ। ਜਿੱਲੇ ਫਨਕਾਰ ਆ ਸਾਰਿਆਂ ਨੂੰ ਵਾਦਾ ਬੇਹਰਮਤੀ ਹੁੰਦੀ ਇਹਨਾਂ ਨੇ ਕੀ ਚੰਗਾ ਸਮਝਣਾ ਆ, ਵੀ ਇਹਨਾਂ ਨੂੰ ਪਤਾ ਹੋਵੇ ਫਨਕਾਰ ਦਾ ਤਾਂ ਫੇਰ ਹੀ ਪਤਾ ਲੱਗਣਾ ਆ। ਇਹਨਾਂ ਤੇ ਫੜੇ ਮੂੰਹ ਇਹਨਾਂ ਨੂੰ ਕੀ ਤਮੀਜ਼ ਆ ਫਨਕਾਰਾਂ ਦੀ। ਯਾ ਮਲਾ ਹੁਣ ਅਸੀਂ ਸਾਨੂੰ ਸਾਰਾ ਪਤਾ ਤਾਂ ਹੈ, ਹੁਣ ਇਹਦੇ ਵਿੱਚ ਕਿਹੜੀ ਗੱਲ ਆ ਗਈ ਹੈ। ਇਹ ਹੁਣ ਤੁਸੀਂ ਕਿੰਨੀਆਂ ਪੰਜ ਹੋ ਗਈ। ਇੱਦਾਂ ਹੀ ਮਤਲਬ ਬੇਸ਼ੁਮਾਰ ਤੁਸੀਂ 92 ਤੱਕ ਚਲੇ ਜਾਓਗੇ। ਤੁਸੀਂ ਵੇਖੋ ਇੱਕ ਦੂਸਰੇ ਨਾਲ ਟੈਂਪੋ ਨਹੀਂ ਰਲ ਰਹੀ, ਇੱਕ ਦੂਸਰੇ ਨਾਲ ਗੱਲ ਨਹੀਂ ਰਲ। ਠੀਕ ਹੈ ਨਾ ਜੀ। ਹੁਣ ਸਾਨੂੰ ਇਸਤੇਮਾਲ ਕੌਣ ਕਰੇ? ਜੇ 92 ਰੋਲ ਕਰਾਂ ਤੇ ਦੁਨੀਆ ਦਾ ਮੈਂ ਵਾਹਦ ਐਕਟਰ ਵੱਡਾ ਨਾ ਹੋਵਾਂ ਕਿ ਯਾਰ ਇਸ ਬੰਦੇ ਨੇ 92
90 ਤੇ 92 ਬੰਦਿਆਂ ਦੀਆਂ ਕਾਪੀਆਂ ਕੀਤੀਆਂ ਔਰ ਇਹਨਾਂ ਦੀ ਗੱਲ ਨਹੀਂ ਰਲ ਰਹੀ। ਠੀਕ ਹੈ ਕਿ ਨਹੀਂ? ਕਈ ਕਰੈਕਟਰ ਹੁੰਦੇ ਯਾਦਾਸ਼ ਉਹਨਾਂ ਦੀ ਐਵੇਂ ਹੁੰਦੀ। ਓਏ ਬਸ਼ੀਰ ਨਜ਼ੀਰ ਆ ਤੇਰਾ ਨਾਮ, ਓਏ ਗੱਲ ਸੁਣ ਗੁਲਜ਼ਾਰ, ਓਏ ਓਏ ਮਿੱਠੂ, ਓਏ ਬਾਰੇ ਹੋ ਰਾਤ ਤੂੰ, ਓਏ ਇਦਾਂ ਦੇ ਵੀ ਕਰੈਕਟਰ ਆ ਵੀ ਇੱਕ ਨਾਂ ਦੇ ਕਿੰਨੇ ਹੀ ਨਾਂ ਲੈ ਕਿੰਨੇ ਨਾਂ ਲੈ ਲੈ। ਵਾਹ, ਠੀਕ ਹੈ ਨਾ ਜੀ? ਤੇ ਇਸ ਤਰੀਕੇ ਨਾਲ ਬੜੀਆਂ ਕਾਪੀਆਂ ਹੈ। ਠੀਕ ਹੈ ਕਿ ਨਹੀਂ? ਲੇਕਿਨ ਉਹ ਕਿੱਥੇ ਕਰੀਏ? ਹਾਂ ਠੀਕ, ਕਿਹੜੀ ਜਗ੍ਹਾ ਤੇ ਕਰੀਏ? ਕਿਉਂ ਪਲੇਟਫਾਰਮ ਹੀ ਨਹੀਂ ਹੈ। ਠੀਕ, ਇਸ ਵਾਸਤੇ ਨਾ ਸਿਰਫ ਬੱਚਿਆਂ ਦੇ ਰਿਜ਼ਕ ਕਮਾਈ ਦਾ ਘਰ ਆ ਜੀਦਾ, ਜਿਹਨੂੰ ਜ਼ਰੂਰਤ ਹੁੰਦੀ ਹੈ ਕਿਤੇ ਕਰ ਦਈਦਾ। ਨਹੀਂ ਤਾਂ ਦਿਲ ਦੇ ਵਿੱਚ ਅਗਰ ਤੁਸੀਂ ਕਰੋ ਤੇ ਮੈਂ ਕਹਿੰਦਾ, ਮੇਰੇ ਖਿਆਲ ਕਹਿੰਦਾ ਕਿ ਮੈਂ 10 ਟਿਊਨਾਂ ਦੇ ਵਿੱਚ ਰੋਲ ਕਰਾਂ, 10 ਟੈਂਪੋ ਲੈਦਾ ਮੇਰੇ ਹੋਣ, ਤੇ ਮੈਨੂੰ ਉਹ ਵਰਲਡ ਦਾ ਐਕਟਰ ਕਹਿਣਗੇ ਯਾਰ ਬੜਾ ਵੱਡਾ ਭਾਈ ਹੈ, ਇੰਨੀਆਂ ਟੈਂਪੋ ਦੇ ਵਿੱਚ ਡਰਾਮਾ ਕਰ ਰਹੇ। ਲੇਕਿਨ ਕਿਹਨੂੰ ਦਿਖਾਈਏ, ਕੌਣ ਕਰਾਵੇ ਸਾਡੇ ਤੋਂ? ਠੀਕ, ਇਸ ਕਰਕੇ ਬੜਾ ਆਰਟ ਜਿਹੜਾ ਨਾ, ਉਹ ਬੜਾ ਫਨ ਜਿਹੜਾ ਆ ਉਹ ਬਿਲਕੁਲ ਦੱਬਿਆ ਆ। ਉਹਦੇ ਉੱਤੇ ਹੁਕਮਰਾਨ ਗਲਤ ਆ ਗਏ, ਉਹਨੂੰ ਗਾਈਡ ਕਰਨ ਵਾਲੇ ਗਲਤ ਆ ਗਏ। ਹੁਣ ਤਾਂ ਚੰਗਾ ਭਲਾ ਪ੍ਰੋਡਿਊਸਰ ਹੁੰਦਾ, ਕਹਿੰਦੇ ਜੀ ਉਹ ਫਲਾਣਾ ਫਨਕਾਰ, ਉਹ ਬੜਾ ਫਨਕਾਰ ਹੁੰਦਾ, ਉਹ ਇਹ 'ਚ ਕੋਈ ਸ਼ੱਕ ਨਹੀਂ, ਉਹ ਬੜਾ ਵੱਡਾ ਫਨਕਾਰ। ਯਾਰ ਉਹ ਫਨਕਾਰ ਉਹ ਫਲਾਣਾ ਨਹੀਂ ਆਇਆ ਹੈਗਾ, ਤੇ ਪ੍ਰੋਡਿਊਸਰ ਕਹਿੰਦਾ ਕੌਣ ਨਹੀਂ ਆਇਆ ਹੈਗਾ? ਜੀ ਉਹ ਫਲਾਣਾ ਫਨਕਾਰ, ਤੇ ਉਹਨੂੰ ਕੱਢ ਦੇ, ਉਹਨੂੰ ਕੱਢ ਬਾਹਰ, ਮਾਰ ਆ ਮੁੰਡਾ ਕੁਕਰਾ। ਯਾਰ ਉਹ ਕਿੱਥੇ 30 ਸਾਲ 40 ਸਾਲ ਦੀ ਸਟਰਗਲ ਕਰਕੇ ਉਹ ਬੰਦਾ ਫਨਕਾਰ ਬਣਿਆ, ਤੇ ਆ ਬੰਦਾ ਚਾਵਾਂ ਲਿਆਉਣ ਵਾਲਾ, ਉਹਨੂੰ ਉਹ ਪ੍ਰੋਡਿਊਸਰ ਕਹਿੰਦਾ ਆ ਇਹਨੂੰ ਕਰਵਾ ਚੰਗਾ ਭਲਾ। ਇਹ ਹੁਣ ਇਹ ਦੱਸੋ ਇਹਦਾ ਉਹਦਾ ਮੁਕਾਬਲਾ ਉਹ ਕਰਵਾ ਰਿਹਾ ਜਿਹੜਾ ਪ੍ਰੋਡਿਊਸਰ ਨਵਾਂ ਆਇਆ ਨਾ, ਘਟੀਆ ਜ਼ੇਨ ਦਾ, ਉਹ ਇਹਦਾ ਮੁਕਾਬਲਾ ਕਰਵਾ ਰਿਹਾ। ਹੁਣ ਦੱਸੋ ਉੱਥੇ ਆਰਟ ਕੀ ਕਰੇਗਾ? ਇਹਦਾ ਜ਼ਿੰਮੇਦਾਰ ਕੌਣ? ਹੁਕੂਮਤ ਤੋਂ ਇਲਾਵਾ ਕੀ ਕਰ ਸਕਦੇ? ਅਸੀਂ ਕੀ ਕਰ ਸਕਦੇ? ਆਮ ਲੋਕ ਅਸੀਂ ਇਹ ਕਰ ਸਕਦੇ ਹਾਂ। ਜਿਹੜੀ ਹੁਕੂਮਤ ਆ ਨਾ, ਪਹਿਲੀ ਗੱਲ ਤੇ ਹੈਗੀ ਹੈ, ਇਹਨਾਂ ਨੂੰ ਜਿੱਦਾਂ ਇੱਕ ਗੌਰਮੈਂਟ ਦਾ ਅਦਾਰਾ ਹੁੰਦਾ ਨਾ, ਇਹ ਕਿਸੇ ਚੀਜ਼ ਨੂੰ ਉਹਨੂੰ ਪ੍ਰੋਟੋਕੋਲ ਦਿੰਦੇ ਆ, ਉਹਨੂੰ ਇਨਵੈਸਟਮੈਂਟ ਵਾਸਤੇ ਪੈਸੇ ਦਿੰਦੇ ਆ, ਉਹਨੂੰ ਨਫਰੀ ਦਿੰਦੇ ਆ, ਉਹ ਇੱਕ ਹਿੱਸਾ ਬਣਾਉਂਦੇ ਉਹਨੂੰ ਆਪਣੀ ਇੱਕ ਚੀਜ਼ ਦਾ। ਇਸੇ ਤਰੀਕੇ ਦੇ ਨਾਲ ਇੱਕ ਆਰਟ ਔਰ ਸ਼ੋਅ ਬੇਸ ਨੂੰ ਇਹ ਹਿੱਸਾ ਬਣਾਉਣ, ਇਹਦਾ ਅਮਲ ਦਖਲ ਰੱਖਣ, ਇਹਦਾ ਬਜਟ ਕੱਢਣ ਜੀ, ਕਿ ਸਾਡੇ ਪਾਕਿਸਤਾਨ ਦੇ ਵਿੱਚ ਫਿਲਮ ਇੰਡਸਟਰੀ ਵੀਰਾਨ ਕਿਉਂ ਹੋਈ ਹੈ। ਇਹਨਾਂ ਨੂੰ ਪੈਸੇ ਦਿੱਤੇ ਜਾਣ, ਕਹਿ ਲਓ ਯਾਰ ਫਿਲਮਾਂ ਬਣਾਓ। ਆਖਰ ਇੰਨਾ ਟੈਕਸ ਦਿੱਤਾ ਜ਼ਿੰਦਗੀ ਦੇ ਵਿੱਚ, ਕਿੰਨਾ ਟੈਕਸ ਦਿੱਤਾ। ਸੁਲਤਾਨ ਰਹੀ ਸਾਹਿਬ ਅੱਲਾ ਬਖਸ਼ੇ ਜੀਂਦੇ ਹੁੰਦੇ ਸੀ, ਜਿਹੜੇ ਫਨਕਾਰ ਤੁਸੀਂ ਚੁਣ ਕੇ ਵੇਖ ਲਓ, ਇਹਨਾਂ ਨੇ ਭਰੇ ਹਾਲ ਦਿੱਤੇ ਨੇ, ਥੋੜਾ ਪੈਸਾ ਤਾਂ ਨਹੀਂ ਦਿੱਤਾ। ਸਹੀ ਗੱਲ, ਮੁੱਕ ਗਏ ਨੇ, ਉਹ ਦੁਨੀਆ ਤੋਂ ਚਲੇ ਗਏ, ਨਵੇਂ ਆਏ ਆ, ਤੇ ਅੱਗੋਂ ਨਵੇਂ ਇਹ ਆ ਗਏ ਨੇ। ਇਹਨਾਂ ਨੂੰ ਇੱਕ ਹੁਕੂਮਤ ਨੂੰ ਅਗਰ 4 ਹਿੱਸਿਆਂ 'ਚ ਹੁਕੂਮਤ ਹੈ ਨਾ, ਤੇ ਇੱਕ ਹਿੱਸਾ ਇਹਨੂੰ ਬਣਾਉਣਾ ਚਾਹੀਦਾ ਸ਼ੋਅ ਬੇਸ ਨੂੰ ਪੈਸਾ ਦੇਣਾ ਚਾਹੀਦਾ। ਕਹਿ ਲਓ ਵੀ ਇੰਡਸਟਰੀ ਵਾਲਿਓ, ਤੁਹਾਡੀਆਂ ਇਨਵੈਸਟਮੈਂਟ ਹੈ ਫਲਾਂ ਬੈਂਕ ਦੇ ਵਿੱਚ, ਤੁਸੀਂ ਪੈਸੇ ਲਓ, ਫਿਲਮ ਸ਼ੁਰੂ ਕਰੋ, ਇਹਦੇ ਘਾਟਾ ਜੋ ਵਾਧਾ ਜਿਹੜਾ ਉਹ ਅਸੀਂ ਹੈ, ਜਿਹੜੇ ਕੰਮ ਕਰਦੇ ਫਨਕਾਰਾਂ ਨੂੰ ਪੈਸੇ ਦਿਓ, ਉਹਨਾਂ ਦਾ ਮੁਆਵਜ਼ਾ ਦਿਓ, ਉਹਨਾਂ ਨੂੰ ਗੌਰਮੈਂਟ ਖੁਦ ਇਹਦਾ ਤਹੱਫੁਜ਼ ਕਰੇ। ਸਾਨੂੰ ਤਾਂ ਬਦਮਾਸ਼ ਜੀਣ ਨਹੀਂ ਦਿੰਦੇ। ਹੁਣ ਜਿਹੜਾ ਫਨਕਾਰ, ਉਹਨੂੰ ਅਸੀਂ ਜਾਣਦੇ ਨਹੀਂ ਉਹ ਕੌਣ ਬੰਦਾ ਕੀ ਹੈ, ਉਹ ਸਾਡੇ ਕੋਲ ਪਿਸਤੌਲ ਠੀਕ ਕਰਨ ਡਿਆ। ਹੁਣ ਤੁਸੀਂ ਦੱਸੋ, ਫਨਕਾਰ ਤੇ ਪਿਸਤੌਲ ਦਾ ਬਣਦਾ ਕੋਈ ਚੱਕਰ? ਲੇਕਿਨ ਬਣਾਇਆ ਹੁੰਦਾ ਕਿਹਨੇ ਬਣਾਇਆ ਹੁੰਦਾ? ਉਹ ਛੱਬੇ ਛੋਲਿਆਂ ਵਾਲੇ ਨੇ, ਨੀਵੇਂ ਕਬਾੜੀਏ ਨੇ, ਫਲਾਨੇ ਨੇ, ਉਹਨਾਂ ਦੇ ਉਹ ਵਾਕਫ ਆ। ਉਹ ਕਹਿੰਦਾ ਉੱਥੇ ਲੈ ਆਓ। ਉਹ ਸਾਨੂੰ ਸਿਰਫ ਦਿਖਾਉਣਾ ਕਿ ਅਸਲੇ ਵਾਲੇ ਆ ਵੇਖ ਲਓ ਜਿੰਨੇ ਆ, ਇਹ ਸਾਡੇ ਵਾਕਫ, ਅਸੀਂ ਪਤਾ ਨਹੀਂ ਕੀ ਕਰ ਦਾਂਗੇ। ਇਹਨਾਂ ਨੂੰ ਇਹ ਪਤਾ ਨਹੀਂ ਹੈਗਾ ਫਨਕਾਰ ਦੇ ਨਾਲ ਅਸਲੇ ਦਾ ਕੀ ਕੰਮ। ਸਹੀ ਗੱਲ, ਠੀਕ ਹੈ। ਜਿੱਥੇ ਪਰਫਾਰਮ ਕਰਨਾ ਆ, ਉਹਨੇ ਆਪਣਾ ਆਪ ਦਿਖਾਉਣਾ ਆ, ਉੱਥੇ ਉਹਨੂੰ ਇੱਧਰ ਲੱਗ ਰਿਹਾ ਕਿ ਪਤਾ ਨਹੀਂ ਇਹ ਕੌਣ ਬੰਦਾ ਕੀ ਹੈ। ਉਹ ਤੁਹਾਨੂੰ ਆਰਟ ਵਾਲੇ ਬੰਦੇ ਨੂੰ ਆਰਟ ਦੀ ਹੱਦ ਤੱਕ ਰੱਖਣਾ ਚਾਹੀਦਾ, ਉਹਨੂੰ ਉਂਝ ਪ੍ਰੋਟੋਕੋਲ ਮਿਲਣਾ ਚਾਹੀਦਾ, ਉਹਨੂੰ ਉਂਝ ਪਿਆਰ ਕਰਨਾ ਚਾਹੀਦਾ। ਮੁੱਖ ਦੀ ਗੱਲ ਹੈ ਕਿ ਹਕੂਮਤ ਨੂੰ ਇਹਦਾ ਹਿੱਸਾ ਬਣਨਾ ਚਾਹੀਦਾ, ਜ਼ਿੰਮੇਵਾਰੀ ਲੈਣੀ ਚਾਹੀਦੀ, ਇਹਦਾ ਬਕਾਇਦਾ ਡਿਪਾਰਟਮੈਂਟ ਹੋਣਾ ਚਾਹੀਦਾ। ਉਹ ਡਿਪਾਰਟਮੈਂਟ ਜਿਹੜਾ ਹੈਗਾ ਉਹਨੂੰ ਉਹ ਫਾਲ ਹੋਵੇ, ਉਹ ਕੰਮ ਕਰੇ। ਸਾਰੇ ਤੇ ਫਨਕਾਰ ਨੂੰ, ਮੇਰਾ ਮਤਲਬ ਰਾਤ ਨੂੰ ਕੋਈ ਘੇਰ ਲਵੇ, ਕੋਈ ਪੁੱਛਣ ਵਾਲਾ ਨਹੀਂ। ਸਹੀ ਗੱਲ, ਅਗਰ ਇਹ ਤਹੱਫੁਜ਼ ਕਰਨ, ਇਹ ਇਹਨਾਂ ਨੂੰ ਕੋਈ ਐਸਾ ਕਾਰਡ ਬਣਾ ਕੇ ਦੇਣ, ਇਹ ਐਸੀ ਜ਼ਿੰਮੇਵਾਰੀ ਲੈਣ, ਕੱਲ੍ਹ ਨੂੰ ਕੋਈ ਫਨਕਾਰ ਨੂੰ ਟੈਨਸ਼ਨ ਆ, ਉਹ ਜਾ ਕੇ ਇਹਨਾਂ ਨੂੰ ਦੱਸੇ, ਵੱਡਾ ਐਕਸ਼ਨ ਲੈਣ, ਦੁਨੀਆ ਖਬਰਦਾਰ ਹੋਵੇ।
ਕਿ ਯਾਰ ਇਹ ਸਾਡੇ ਮੁਲਕ ਦਾ ਸਰਮਾਇਆ, ਇਹਨਾਂ ਨੂੰ ਛੇੜਨਾ, ਇਹਨਾਂ ਨੂੰ ਕੋਈ ਬਦਤਮੀਜ਼ੀ ਕਰਨੀ, ਇਹਨਾਂ ਨਾਲ ਕੋਈ ਲਫ਼ਜ਼ ਬੋਲਣਾ ਤੇ ਸਾਨੂੰ ਗੌਰਮੈਂਟ ਪੁੱਛੇਗੀ ਜਾਂ ਸਾਨੂੰ ਇਹਦੀ ਸਜ਼ਾ ਮਿਲੇਗੀ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਫਨਕਾਰ ਸਿਰਫ ਜੀ ਰਿਹਾ ਹੈ ਔਰ ਸਮਝ ਲਓ ਕਿ ਮੌਤ ਦੇ ਮੂੰਹ ਦੇ ਵਿੱਚੋਂ ਰਿਜ਼ਕ ਲੈ ਕੇ ਆ ਰਿਹਾ। ਪਾਕਿਸਤਾਨ ਦਾ ਫਨਕਾਰ ਇਸ ਟਾਈਮ ਇਸ ਸੱਤਾ ਤੇ ਬਦਕਿਸਮਤੀ ਹੈ ਸਾਡੀ, ਕੀ ਕਹਿ ਸਕਦੇ ਹਾਂ ਕਿ ਹੁਣ ਅਸੀਂ ਗੱਲ ਪੰਜਾਬੀ ਜ਼ੁਬਾਨ ਦੇ ਉੱਪਰ ਥੋੜ੍ਹੀ ਜਿਹੀ ਗੱਲ ਕਰਾਂਗੇ ਕਿ ਪੰਜਾਬੀ ਜ਼ੁਬਾਨ ਦੀ ਪ੍ਰਮੋਸ਼ਨ ਵਾਸਤੇ, ਪੰਜਾਬੀ ਜ਼ੁਬਾਨ ਦੇ ਵਧਾਅ ਵਾਸਤੇ ਅਸੀਂ ਕੰਮ ਕਰ ਰਹੇ ਹਾਂ। ਤੁਸੀਂ ਚੂੰਕਿ ਪੰਜਾਬੀ ਦੇ ਸਮਝ ਲਓ ਕਿ ਪੰਜਾਬੀ ਨੂੰ ਅਗਾਂਹ ਲੈਣ ਵਾਲੇ ਤੁਸੀਂ ਸਰਜਨ ਹੋ, ਤੁਸੀਂ ਥੀਏਟਰ ਤੇ ਖਲੋ ਕੇ ਪੰਜਾਬੀ ਬੋਲਦੇ ਹੋ, ਆਮ ਜ਼ਿੰਦਗੀ 'ਚ ਪੰਜਾਬੀ ਬੋਲਦੇ ਹੋ ਜੀ ਜੀ। ਤੁਸੀਂ ਤਸਲੀਮ ਅਬਾਸ ਸਾਹਿਬ ਕੀ ਸਮਝਦੇ ਹੋ ਕਿ ਪੰਜਾਬੀ ਜਿਹੜੀ ਹੈਗੀ ਹੈ ਉਹਦਾ ਪਿਛਾਂਹ ਜਾਣ ਦਾ, ਉਹ ਪੰਜਾਬੀ ਦਾ ਜਿਹੜਾ ਜ਼ਵਾਲ ਹੈਗਾ ਉਹਨੂੰ ਅਸੀਂ ਕੀ ਕਹਿ ਸਕਦੇ? ਯਾਨੀ ਕਿ 5000 ਸਾਲ ਪੁਰਾਣੀ ਜ਼ੁਬਾਨ ਹੈ, ਸਾਡੇ ਮੁਲਕ 'ਚ ਇਹਨੂੰ ਸਰਕਾਰੀ ਦਰਜਾ ਨਹੀਂ ਮਿਲਿਆ, ਠੀਕ ਹੈ, ਦੁਨੀਆ ਦੀ 10ਵੀਂ ਵੱਡੀ ਜ਼ੁਬਾਨ ਹੈ, ਲੇਕਿਨ ਅਸੀਂ ਬੋਲਣ ਲੱਗੇ ਸਾਡੇ ਅੰਦਰ ਉਹ ਅਹਿਸਾਸੇ ਕਮਤਰੀ, ਅਹਿਸਾਸੇ ਮਹਿਰੂਮੀ ਸਾਡੇ ਅੰਦਰ ਸ਼ਾਮਿਲ ਹੈ। ਬਿਲਕੁਲ ਠੀਕ, ਹਲੇ ਵੀ ਬਿਲਕੁਲ। ਅਸੀਂ ਕੀ ਕਰ ਸਕਦੇ ਹਾਂ ਇਸ ਆਪਣੀ ਪੰਜਾਬੀ ਜ਼ੁਬਾਨ ਨੂੰ ਜ਼ਿੰਦਾ ਰੱਖਣ ਲਈ, ਆਪਣੀ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਲਈ? ਦੇਖੋ ਕਲਚਰ ਹੈ ਇੱਕ, ਕਲਚਰ ਦੇ ਵਿੱਚ ਨਾ ਸਾਨੂੰ ਕਲਚਰ ਦੇ ਵਿੱਚ ਰਹਿਣਾ ਚਾਹੀਦਾ। ਆਪਣੇ ਕਲਚਰ 'ਚ ਅਸੀਂ ਪੰਜਾਬ ਦੇ ਵਿੱਚ ਸਾਡੇ ਸਿਆਣੇ ਤੋਂ ਲੈ ਕੇ ਤੋਂ ਸਾਡੀ ਨਸਲ ਤੱਕ ਜਾਂ ਸਾਡੇ ਆਉਣ ਵਾਲੀ ਨਸਲ ਤੱਕ ਸਾਨੂੰ ਪੰਜਾਬ ਨੂੰ ਅਹਿਮੀਅਤ ਦੇਣੀ ਚਾਹੀਦੀ, ਪੰਜਾਬੀ ਨੂੰ ਦੇਣੀ, ਕਿਉਂਕਿ ਸਾਡੀ ਪਿਓ ਦਾਦੇ ਤੋਂ ਚੱਲਦੀ ਹੈ। ਠੀਕ ਹੈ ਕਿ ਨਹੀਂ? ਅੱਗੇ ਇਸ ਪਾਕਿਸਤਾਨ ਦੇ ਵਿੱਚ ਤੇ ਇਹਨੂੰ ਪੰਜਾਬੀ ਨੂੰ ਬੜਾ ਮਤਲਬ ਲਾਈਕ ਕੀਤਾ ਜਾ ਰਿਹਾ, ਬੋਲਦੇ ਵੀ ਪੰਜਾਬੀ, ਲੇਕਿਨ ਵਿੱਚ ਕੁਝ ਲੋਕ ਐਸੇ ਆ ਜਾਂਦੇ ਨੇ, ਠੀਕ ਹੈ ਕਿ ਨਹੀਂ, ਉਹ ਪੜ੍ਹ ਲਈਏ, ਉਹਨਾਂ ਪੜ੍ਹਿਆ ਨਹੀਂ ਹੁੰਦਾ ਜਿੰਨਾ ਉਹ ਇੰਗਲਿਸ਼ ਬੋਲਦਾ। ਜਾਂ ਤਾਂ ਹੋਵੇ ਨਾ ਉਹ ਇੰਗਲਿਸ਼ ਹੀ ਇੰਜ ਦੀ ਬੋਲੇ ਜਿੱਦਾਂ ਅਸੀਂ ਪੰਜਾਬੀ ਬੋਲਦੇ ਆ, ਪੰਜਾਬੀ ਬੋਲਣ 'ਚ ਮਾਹਰ ਆ, ਉਹ ਇੰਗਲਿਸ਼ ਬੋਲਣ 'ਚ ਮਾਹਰ ਹੋਵੇ, ਲੇਕਿਨ ਉਹਨੇ ਸਿਰਫ ਸਾਨੂੰ ਦੱਸਣਾ, ਸਾਨੂੰ ਹੁਣ ਪੜ੍ਹਨ ਸਾਨੂੰ ਪਤਾ ਹੀ ਨਹੀਂ ਕੀ ਕਹਿਣ ਦੇ, ਅਸੀਂ ਇਹ ਕਹੀ ਜਾਣਾ ਵਾਹ ਜੀ ਵਾਹ। ਇਸ ਵਾਸਤੇ ਸਾਨੂੰ ਅਹਿਮੀਅਤ ਦੇਣੀ ਚਾਹੀਦੀ। ਕੀ ਪੈਗਾਮ ਕੀ ਹੋਏਗਾ ਤੁਹਾਡਾ ਸਾਡੇ ਨਾਜ਼ਰੀਨ ਵਾਸਤੇ, ਆਮ ਲੋਕਾਂ ਲਈ, ਆਮ ਬੱਚਿਆਂ ਲਈ? ਕੀ ਇੱਕ ਮੈਸੇਜ ਰਿਕਾਰਡ ਕਰਵਾਓ, ਇੱਕ ਪੈਗਾਮ ਦਿਓ। ਪੈਗਾਮ ਇਹ ਹੈ ਕਿ ਪੰਜਾਬੀ ਬਹੁਤ ਵਧੀਆ ਜ਼ੁਬਾਨ ਹੈ, ਠੀਕ ਹੈ, ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ, ਠੀਕ ਹੈ ਕਿ ਨਹੀਂ? ਅਸੀਂ ਸਿੱਖਾਂ ਦੀਆਂ ਫਿਲਮਾਂ ਵੇਖਦੇ, ਤੁਸੀਂ ਯਕੀਨ ਕਰੋ ਸਾਨੂੰ ਪੁਰਾਣਾ ਮਾਜ਼ੀ ਯਾਦ ਆ ਜਾਂਦਾ ਕਿ ਯਾਰ ਸਾਡੇ ਦਾਦੇ ਉਹਨਾਂ ਦੇ ਇੰਜ ਦੀਆਂ ਰਹਿਸ਼ਾਂ ਸੀ, ਇੰਜ ਦੇ ਇਹ ਮਤਲਬ ਕਲਚਰ ਸੀ, ਉੱਥੇ ਬੱਕਰੀ ਬੰਨੀ ਹੈ, ਉੱਥੇ ਨਲਕਾ ਹੈ, ਉੱਥੋਂ ਪਾਣੀ ਲੈ ਰਹੇ ਹੈ, ਠੀਕ ਹੈ ਕਿ ਨਹੀਂ? ਤੇ ਅਸੀਂ ਤਾਂ ਇਹ ਕਹਾਂਗੇ ਕਿ ਵਧੀਆ ਜ਼ੁਬਾਨ ਹੈ ਪੰਜਾਬੀ, ਬਹੁਤ ਅੱਛੀ ਜ਼ੁਬਾਨ ਹੈ, ਔਰ ਇਹਨੂੰ ਪੰਜਾਬੀ ਤੱਕ ਰੱਖੋ, ਇਹਦੇ ਵਿੱਚ ਕੋਈ ਚੀਜ਼ ਨਾ ਵਾੜੋ ਕਿ ਜਿਹਦੇ ਨਾਲ ਪੰਜਾਬੀ ਵੀ ਪੰਜਾਬੀ ਨਾ ਰਹੇ। ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਤੇ ਅੱਜ ਸਾਨੂੰ ਆਪਣੇ ਵਕਤ ਦੇ ਵਿੱਚ ਤੁਸੀਂ ਬੜੇ ਕੀਮਤੀ ਵਕਤ ਦੇ ਵਿੱਚ ਤੁਸੀਂ ਆਪਣੇ ਜਿਹੜੇ ਕੀਮਤੀ ਅਲਫਾਜ਼ ਸੀ, ਕੀਮਤੀ ਸ਼ਬਦ ਸੀ ਸਾਨੂੰ ਬਤਾ ਦਿੱਤੇ। ਸਰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਔਰ ਬੁਲਾਇਆ, ਔਰ ਮੇਰੇ ਦਿਲ ਦਾ ਅੰਦਰੋਂ ਭੜਾਸ ਸੁਣਿਆ, ਮੇਰੇ ਦਿਲ ਦਾ ਅੰਦਰ ਕੀ ਹੈ ਉਹ ਸੁਣਿਆ, ਕਿਉਂਕਿ ਮੈਂ ਕਰਨਾ ਚਾਹ ਰਿਹਾ ਸੀ, ਟਾਈਮ ਨਹੀਂ ਸੀ ਮਿਲ ਰਿਹਾ। ਅੱਲਾ ਵੱਲੋਂ ਤੁਸੀਂ ਅੱਜ ਆਏ ਹੋ, ਤੁਹਾਡੇ ਸਾਹਮਣੇ ਮੈਂ ਇਹ ਗੱਲਾਂ ਕੀਤੀਆਂ। ਗੱਲਾਂ ਅੱਜ ਵੀ ਹੁਣ ਵੀ ਮੈਂ ਜਾਣ ਲੱਗਾ ਇਹ ਕਹਾਂਗੇ ਹਕੂਮਤ ਨੂੰ ਖਿਆਲ ਕਰਨਾ ਚਾਹੀਦਾ। ਬਿਲਕੁਲ ਹਕੂਮਤ ਨੂੰ ਬਿਲਕੁਲ ਖਿਆਲ ਕਰਨਾ ਚਾਹੀਦਾ ਕਿ ਆਰਟਿਸਟ ਜਿਹੜਾ ਹੁੰਦਾ ਹੈ, ਆਰਟਿਸਟ ਸਮਝ ਲਓ ਕਿ ਤੁਸੀਂ ਥੰਮ ਹੁੰਦਾ ਹੈ ਮੁਆਸ਼ਰੇ ਦਾ, ਉਹ ਨਾ ਸਿਰਫ ਹਸਾਉਂਦਾ ਹੈ ਬਲਕਿ ਉਹ ਮੁਆਸ਼ਰੇ ਦੀ ਮਹਿਰੂਮੀਆਂ ਨੂੰ ਉਜਾਗਰ ਵੀ ਕਰਦਾ ਹੈ, ਲੋਕਾਂ ਨੂੰ ਸ਼ੌਰ ਵੀ ਦਿੰਦਾ ਹੈ। ਤੇ ਸਾਨੂੰ ਆਪਣੇ ਆਰਟਿਸਟ ਨੂੰ ਜ਼ਿੰਦਾ ਰੱਖਣ ਲਈ ਉਹਦਾ ਖਿਆਲ ਰੱਖਣਾ ਪੈਣਾ ਹੈ, ਹਕੂਮਤੀ ਸਤਹ ਤੇ ਨਹੀਂ, ਤੇ ਸਾਨੂੰ ਆਮ ਲੋਕਾਂ ਨੂੰ ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਇਹਨਾਂ ਨੂੰ ਕਦਰ ਦੇਣੀ ਚਾਹੀਦੀ ਹੈ। ਮੈਨੂੰ ਇਜਾਜ਼ਤ ਦਿਵੋ, ਅਸੀਂ ਅਗਲੇ ਪ੍ਰੋਗਰਾਮ 'ਚ ਤੁਹਾਨੂੰ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ, अस्सलाम वालेकुम।